किस कहना मेरे मैं क्या मैं पैंट शर्ट पाई है उस्ताद जी कसम कुछ है सादा के सजा जानी हेलो भाई सादा सादा ਉਹ ਫੈਸਲ ਜਾਣ ਦੇ ਯਾਰ ਕਸਮੇ ਮਾਰਨਾ ਬਾਜੀ ਤੇ ਰੰਗ ਵਾਲਾ ਫੱਟਾ ਲੱਗਣ ਦੀ ਸਹੀ ਗੱਲ ਹੈ ਹੁਸਨ ਪਹਿਲੇ ਨਹੀਂ ਕਦੇ ਵੇਖਿਆ ਕੁਛ ਨਹੀਂ ਯਾਰ ਮਿੱਟੇ ਕੁਛ ਨਹੀਂ ਆ ਫੜਨਾ ਕੁਛ ਨਹੀਂ ਮਸੋੜੀ ਨੇ ਵੀ ਤਾਂ ਪੜੀ ਆ ਉਹ ਵੀ ਫੜ ਕੇ ਰੱਖ ਰਿਹਾ ਤੇਰੇ ਹੱਥੇ ਇਹ ਕੀ ਆ ਉਹ ਕੁਛ ਨਹੀਂ ਆ ਭਾਈ ਜੇ ਜ਼ਮੀਨਾਂ ਲੱਗੀ ਨੂੰ ਚਾਹਾਂ ਪਾ ਜਾਣੀਆਂ ਹਾਲੇ ਮੈਂ ਦੱਸ ਦੇਣਾ ਕੀ ਹਾਲ ਦੇਖ ਲੈ ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ ਪਿਆਰ ਤੇਰੇ ਨਾਲ ਉਮਰਾਂ ਦਾ ਪਾ ਲਿਆ ਜਿਵੇਂ ਨੈਣਾ ਉਹ ਨੈਣਾ ਵਾਲਿਆ ਜਿਵੇਂ ਨੈਣਾ ਵਾਲਿਆ ਉਹ ਨੈਣਾ ਵਾਲਿਆ ਜਿਵੇਂ ਨੈਣਾ ਵਾਲਿਆ ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ ਪਿਆਰ ਤੇਰੇ ਨਾਲ ਉਮਰਾਂ ਦਾ ਪਾ ਲਿਆ ਜਿਵੇਂ ਨੈਣਾ ਵਾਲਿਆ ਉਹ ਨੈਣਾ ਵਾਲਿਆ ਜਿਵੇਂ ਨੈਣਾ ਵਾਲਿਆ ਥੋੜਾ ਕੋ ਨੈਣਾ ਵਾਲਿਆ ਬਾਜ਼ਾਰ ਚੋਂ ਫੁੱਲ ਲੈ ਲੈ ਅੱਲਾ ਜੇ ਤੌਫੀਕ ਦੇਵੇ ਬੰਦਾ ਸੱਜਣਾ ਨੂੰ ਮੁੱਲ ਲੈ ਲੈ ਜੀਵੇ ਨੈਣਾ ਵਾਲਿਆ ਨੈਣਾ ਵਾਲਿਆ ਜੀਵੇ ਨੈਣਾ ਵਾਲਿਆ ਓਏ ਓਏ ਨੈਣਾ ਵਾਲਿਆ ਐ ਤੁਸੀਂ ਉਸਤਾਦ ਜੀ ਨੈਣਾ ਨਹੀਂ ਕਿਹਾ ਨੈਣਾ ਹੀ ਕਿਹਾ ਤੁਹਾਡਾ ਸਟਾਈਲ ਜੀ ਨੈਣਾ ਵੈਸੇ ਕਿਸੇ ਕਿਸੇ ਟਾਈਮ ਮੇਰਾ ਬੜਾ ਦਿਲ ਕਰਦਾ ਕਿ ਮੈਂ ਵੀ ਗਾਵਾਂ ਗਾ ਯਾਰ ਇਹਨੂੰ ਸੁਣ ਕੇ ਵੀ ਤੂੰ ਸ਼ਰਮਾ ਰਿਹਾ ਇਹ ਤੇ ਗਰਕੋ ਇਹ ਤੇ ਗੂੰਗਿਆਂ ਨੂੰ ਹੌਸਲਾ ਦੇ ਦਿੰਦਾ ਗਾਉਣ ਦਾ ਮੈਂ ਨਾ ਇੱਕ ਮੇਰੇ ਬਹੁਤ ਅੱਛੀ ਯਾਨੀ ਕਿ ਫਰੈਂਡ ਤੇ ਨਹੀਂ ਕਹਾਂਗਾ ਲੇਕਿਨ ਫਰੈਂਡ ਵਰਗੀ ਹੈ ਆ ਦੇਖ ਲਓ ਜੀ ਭੈਣ ਨਹੀਂ ਨਹੀਂ ਭੈਣ ਨਹੀਂ ਉਸਤਾਦ ਜੀ ਸਰੀਏ ਗੁਲਸ਼ਾਲ ਸਰਈਆ ਗੁਸ਼ਾਲ ਉਹ ਸਰਈਆ ਗੁਸ਼ਾਲ ਉਹ ਸਰਈਆ ਨਹੀਂ ਓਏ ਔਰ ਸਰਈਆ ਸ਼ਰੀਆ ਇਹ ਸ਼ਰੀਆ ਨਹੀਂ ਪੈਂਦਾ ਛੱਤਾਂ 'ਚ ਲੈ ਸਰਈਆ ਗੁਸ਼ਾਲ ਕਹਿੰਦਾ ਉਹ ਚੱਲ ਸਰਈਆ ਗੁਸ਼ਾਲ ਗੰਦੀ ਬੈਠੋ ਤਾਂ ਅੱਛਾ ਕਹਿੰਦਾ ਮੇਰੀ ਨਹੀਂ ਭੈਣ ਨਹੀਂ ਦੋਸਤਾਂ ਵਰਗੀ ਫਰੈਂਡ ਅੱਛਾ ਚੱਲ ਸਰਈਆ ਗੁਸ਼ਾਲ ਉਹਦਾ ਗਾਣਾ ਇਹਦੇ ਹਿਸਾਬ ਨਾਲ ਸਟੇਜ ਪਾਰਟੀ ਕਰ ਵੀ ਸ਼ਰੀਫ ਪਾਰਟੀ ਕਰ ਚੱਲ ਮੇਰੇ ਇੱਕ ਦੋਸਤ ਨੇ ਉਹਨਾਂ ਨੇ ਲਿਖਿਆ ਹੈ, ਮੈਂ ਪਹਿਲੀ ਵਾਰੀ ਉਹ ਗਾਣਾ ਸੁਣਾਵਾਂਗਾ ਜੀ ਜੀ ਤੇ ਜ਼ਰਾ ਦੁਨੀਆ ਨੂੰ ਪਤਾ ਲੱਗੇ ਕਿ ਮੈਂ ਗਾਣਾ ਵੀ ਗਾ ਲੈਣਾ ਹਾਂ ਬਿਲਕੁਲ ਫੜ ਜੀ ਜੀ ਢੋਲਕ। ਜੀ ਤਾਂ ਦਿਨ ਦਿੱਤਾ ਦਿੱਤਾ ਹੀ ਨਹੀਂ ਸਰ ਸਹੀ ਤਾਂ ਰੱਖਣਾ ਓਕੇ ਮੈਂ ਨਾ ਆਪਣਾ ਦੋਸਤ ਮੇਰੇ ਦਾ ਪਾਸ਼ਾ ਸਾਹਿਬ ਇੰਤਕਾਲ ਕਰ ਗਏ ਉਹਨਾਂ ਦਾ ਲੇਕਿਨ ਰਿਲੀਜ਼ ਨਹੀਂ ਹੋਇਆ ਮੈਂ ਇੱਥੇ ਕਰਾਂਗਾ ਜੀ ਤੁਸੀਂ ਵੀ ਲੰਘ ਗਈਆਂ ਸਾਰੀਆਂ ਤਰੀਕਾਂ ਪਰਦੇਸੀਆ ਲੰਘ ਗਈਆਂ ਸਾਰੀਆਂ ਉਹ ਯਾਰ ਕੀ ਕਰਨ ਦੇ ਇੱਥੇ ਨਹੀਂ ਸੀ ਆਣਾ ਯਾਰ ਇੱਥੇ ਨਹੀਂ ਆਣਾ ਯਾਰ ਬੰਦ ਕਰ ਇਹ ਪਿੱਤੂ ਖਾ ਬੁਲਾ ਲਈ ਤੇਰੇ ਲਈ ਉਹ ਜਦੋਂ ਅਗਲੀ ਲੈਣ ਤੇ ਆਣਾ ਵਾ ਉਹਨੂੰ ਕਿੱਦਾਂ ਪਤਾ ਲੱਗੂ ਵੀ ਕਿੱਥੇ ਆਉਣਾ ਉਹਨੂੰ ਮੈਂ ਦੱਸ ਦਾਂਗਾ ਚੱਲ ਤੈਨੂੰ ਦੱਸ ਦੇਗਾ ਠਹਿਰ ਜਾ ਹੁਣ ਫੋਨ ਕਰ ਦੇ ਮੇਰਾ ਯਾਰ ਉਹ ਗਲਾ ਅੱਗੇ ਨਹੀਂ ਯਾਨੀ ਕਿ ਕੰਮ ਕਰਦਾ ਪਿਆ ਚੱਲ ਲੰਘ ਗਈਆਂ ਸਾਰੀਆਂ ਤਰੀਕਾਂ ਪਰਦੇਸੀਆ ਲੰਘ ਗਈਆਂ ਸਾਰੀਆਂ ਤਰੀਕਾਂ ਪਰਦੇਸੀਆ ਕਦੋਂ ਤੱਕ ਤੈਨੂੰ ਮੈਂ ਉਡੀਕਾਂ ਪਰਦੇਸੀਆ ਲੰਘ ਗਈਆਂ ਸਾਰੀਆਂ ਤਰੀਕਾਂ ਪਰਦੇਸੀਆ ਉਡੀਕਾਂ ਪਰਦੇਸੀਆ ਉਡੀਕਾਂ ਪਰਦੇਸੀਆ ਉਡੀਕਾਂ ਪਰਦੇਸੀਆ ਜਿੱਦਾਂ ਦਾ ਵੀ ਆ ਤਾਂ ਉਦਾਂ ਹੀ ਕਰਨਾ
ਆਂਦੇ ਜਾਂਦੇ ਲੋਕੀ ਜਦੋਂ ਹਾਲ ਮੇਰਾ ਪੁੱਛਦੇ, ਆਂਦੇ ਜਾਂਦੇ ਲੋਕੀ ਜਦੋਂ ਹਾਲ ਮੇਰਾ ਪੁੱਛਦੇ, ਆਂਦੇ ਜਾਂਦੇ ਲੋਕੀ ਜਦੋਂ ਹਾਲ ਮੇਰਾ ਪੁੱਛਦੇ, ਦੱਸ ਕਿਹੜੇ ਮੂੰਹ ਨਾਲ ਦੱਸਾਂ, ਦੱਸ ਕਿਹੜੇ ਮੂੰਹ ਨਾਲ ਦੱਸਾਂ, ਠੀਕ ਆ ਪਰਦੇਸੀਆ। ਕੀ ਦੱਸਾਂ? ਠੀਕ ਆ ਪਰਦੇਸੀਆ। ਅੱਛਾ ਦੱਸ ਕਿਹੜੇ ਮੂੰਹ ਨਾਲ ਦੱਸਾਂਗੇ ਠੀਕ ਆ। ਠੀਕ ਆ ਤੇ ਠੀਕ ਆ। ਅੱਛੀ ਗੱਲ। ਦੱਸ ਕਿਹੜੇ ਮੂੰਹ ਨਾਲ ਦੱਸਾਂ ਠੀਕ ਆ ਪਰਦੇਸੀਆ। ਆਂਦੇ ਜਾਂਦੇ ਲੋਕੀ ਜਦੋਂ ਆਂਦੇ ਜਾਂਦੇ ਲੋਕੀ ਜਦੋਂ ਹਾਲ ਮੇਰਾ ਪੁੱਛਦੇ, ਆਂਦੇ ਜਾਂਦੇ ਲੋਕੀ ਜਦੋਂ ਹਾਲ ਮੇਰਾ ਪੁੱਛਦੇ, ਕਿਹੜੇ ਮੂੰਹ ਨਾਲ ਦੱਸਾਂ ਠੀਕ ਆ ਪਰਦੇਸੀਆ। ਠੀਕ ਆ। ਕੈਸਾ? ਵਾਹ 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 ਜੀ ਵਾਹ। ਵਾਹ। ਇਹ ਕਿਹਨਾਂ ਦਾ ਲਿਖਿਆ? ਇਹ ਦਿਲਬਰ ਪਾਸ਼ਾ ਸਾਹਿਬ ਫੌਤ ਹੋ ਗਏ। ਇੱਕ ਹੋਰ ਸੀ ਸ਼ੇਰ, ਤੇ ਗਾਉਣ ਵਾਲੇ ਦੀ ਕਦੋਂ ਵਾਰੀ ਆ? ਕਿਸੇ ਜ਼ਿੰਦਾ ਦਾ ਹੈ ਸ਼ੇਰ। ਆਵੇਂਗਾ ਤੇ ਸੁਣ ਲਵੀਂ ਇੱਕ ਇੱਕ ਢੋਲਣਾ, ਆਵੇਂਗਾ ਤੇ ਸੁਣ ਲਵੇਂ ਇੱਕ ਇੱਕ ਢੋਲਣਾ, ਆਵੇਂਗਾ ਤੇ ਸੁਣ ਲਵੀਂ ਇੱਕ ਇੱਕ ਢੋਲਣਾ, ਮੈਨੇ ਜਿਹੜੇ ਦਿੱਤੇ ਨੇ ਸ਼ਰੀਕਾਂ ਪਰਦੇਸੀਆ, ਮੇਰੇ ਜਿਹੜੇ ਦਿੱਤੇ ਨੇ ਸ਼ਰੀਕਾਂ ਪਰਦੇਸੀਆ, ਮਰ ਗਈਆਂ ਮੈਨੂੰ ਕਦੋਂ ਤੱਕ ਤੈਨੂੰ ਮੈਂ ਉਡੀਕਾਂ ਪਰਦੇਸੀਆ। ਕੋਲ ਸੁੱਟਾਂ ਚੂੜੀਆਂ ਤੇ ਕੋਲ ਸੁੱਟਾਂ ਵਾਰ, ਛੱਡ ਕੇ ਨਾ ਜਾਵੀਂ ਮੈਨੂੰ ਲੈ ਚੱਲਣਾ, ਕੋਲ ਸੁੱਟਾਂ ਸਾਰੀਆਂ ਤਰੀਕਾਂ ਪਰਦੇਸੀਆ। ਹਾਂ ਇੰਨਾ ਚੇਤਾ ਰੱਖੀ। ਬਸ ਕਰ ਦੇ ਇਹ ਆਖਰੀ ਸ਼ੇਰ ਸੀਗਾ। ਨਹੀਂ ਯਾਰ ਬਸ ਕਰ। ਸਾਨੂੰ ਮਿੱਠਾ ਹੀ ਠੀਕ ਹੈ ਵੈਸੇ। ਹਾਂ ਉਹ ਜਿਹੜਾ ਤੇਰਾ ਪਹਿਲਾ ਸੀ ਨਾ ਅਸੀਂ ਉਹਨੂੰ ਹੀ ਆਖਰੀ ਸਮਝ ਲੈਂਦੇ ਹਾਂ। ਅੱਛਾ ਪਤਾ ਕੀ ਗੱਲ ਉਸਤਾਦ ਜੀ, ਮੈਂ ਥੋੜਾ ਜਿਹਾ ਅੱਜ ਪਰੇਸ਼ਾਨ ਹੈਗਾ ਵਾਂ ਕਿਸ ਗੱਲ ਤੋਂ? ਧੋਖੇ ਤੋਂ ਉਸਤਾਦ ਜੀ। ਕਿ ਧੋਖਾ ਇਨਸਾਨ ਨੂੰ ਕਿਉਂ ਮਿਲਦਾ ਯਾਰ? ਅਸਲ ਜੋ ਸਸਤਾ ਹੁੰਦਾ ਭਾਈ ਇਸ ਲਈ ਮਿਲ ਜਾਂਦਾ, ਕਿਉਂਕਿ ਤੁਸੀਂ ਅਗਰ ਜਾਓ ਨਾ ਤੇ ਸ਼ਹਿਰ ਤੇ 100 ਰੁਪਏ ਦੇ ਦੋ ਓ ਵੀ ਮਿਲ ਯਾਰ ਜਾਂਦੇ। ਆ ਵੇਖ ਉਹਦੀ ਗੱਲ ਤੇ ਸੁਣ ਲੈ ਜੀ ਫੈਸਲ ਸਾਹਿਬ। ਯਾਰ ਧੋਖਾ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵੀ। ਉਸਤਾਦ ਜੀ ਉਸ ਸਮੇਂ ਦੀ ਤੈਨੂੰ ਗੱਲ ਹੈ- ਕਿਹਨੇ ਦਿੱਤਾ? ਉਸਤਾਦ ਜੀ ਮੈਨੂੰ ਨਹੀਂ ਦਿੱਤਾ, ਨਾ ਲੇਕਿਨ ਇੱਕ ਬਹੁਤ ਕਰੀਬੀ ਦੋਸਤ ਜਿਹਨੇ ਧੋਖਾ ਦਿੱਤਾ ਹੈ। ਕਿਹਨੂੰ? ਮੈਨੂੰ ਨਹੀਂ ਦਿੱਤਾ, ਉਹਨੇ ਮੇਰੇ ਇੱਕ ਯਾਰ ਨੂੰ ਉਹਨੂੰ ਦਿੱਤਾ ਧੋਖਾ। ਅੱਛਾ ਉਸਤਾਦ ਜੀ ਇਹ ਉਸ ਸਮੇਂ ਦੀ ਗੱਲ ਹੈ, ਥੋੜੀ ਜੀ ਗੱਲ ਲੰਬੀ ਹੈ, ਲੈਂਥੀ ਹੈ, ਲੇਕਿਨ ਅਗਰ ਤੁਸੀਂ ਹੋਰ ਨਾ ਸੁਣੋਗੇ ਤੇ ਪਤਾ ਲੱਗ ਜਾਏਗਾ ਤੇ ਇਹਦੇ ਵਿੱਚ ਤੁਹਾਨੂੰ ਇੱਕ ਸਬਕ ਮਿਲੇਗਾ। ਇਹ ਸਬਕ ਮੇਜ਼ ਗੁਫ਼ਤਗੂ ਹੈ ਯਾਰ, ਜੀ ਜੀ ਕਿ ਇਨਸਾਨ ਉਹ ਬੰਦੇ ਨੂੰ ਕਦੇ ਨਹੀਂ ਪਛਾਣ ਸਕਦਾ ਜਿਹੜਾ ਆਪਣੇ ਵਿੱਚ ਦੁਸ਼ਮਣ ਹੈ। मैं को शेर किया सी कुछ सांप इस कदर हसीन थे जिन्हें आस्तीन पर छुपाना पड़ा। अब मैं शेर पिछले मुशायरे भी किया सी ते ओ दुश्मन है ना, ਉਹਦਾ ਪਤਾ ਲੱਗ ਜਾਂਦਾ ਕਿ ਆ ਮੇਰਾ ਦੁਸ਼ਮਣ ਹੈ, ਲੇਕਿਨ ਉਸ ਦੁਸ਼ਮਣ ਦਾ ਪਤਾ ਨਹੀਂ ਲੱਗਦਾ ਜਿਹੜਾ ਕੋਲ ਬਹਿ ਕੇ ਤੁਹਾਡੇ ਖਾ ਵੀ ਰਿਹਾ ਹੈ, ਤੁਹਾਡੇ ਨਾਲ ਸਭ ਕੁਝ ਕਰ ਰਿਹਾ, ਪਾਰਟਨਰਸ਼ਿਪ ਵੀ ਤੁਹਾਡੇ ਨਾਲ, ਉਹਦਾ ਕਦੇ ਨਹੀਂ ਪਤਾ ਲੱਗਦਾ। ਕਿੱਦਾਂ ਨਹੀਂ ਪਤਾ ਲੱਗਦਾ ਫੈਸਲ ਸਾਹਿਬ? ਤੁਸੀਂ ਅੱਖਾਂ ਵਾਲੇ ਹੋ, ਉਹਦਾ ਸੌਖਾ ਤਰੀਕਾ ਪਛਾਣਨ ਦਾ। ਕਿੱਦਾਂ? ਮਿਸਾਲ 10 ਬੰਦੇ ਬੈਠੇ ਭਾਜੀ, ਤੁਸੀਂ ਲੁੱਡੋ ਦਾ ਦਾਣਾ ਕੱਢ ਲਓ, ਤੁਹਾਨੂੰ ਜੇ ਤੇ ਸ਼ੱਕ ਉਹਦੇ ਮੂੰਹ ਕਰਵਾ ਕਰਕੇ ਸਿੱਟੋ, ਜੇ ਤਾਂ ਆ ਗਏ 6 ਸਮਝ ਲਓ ਤੁਹਾਡਾ ਦੁਸ਼ਮਣ, ਜੇ 1-2 ਆ ਗਏ ਤਾਂ ਫੇਰ ਨਹੀਂ। ਜੇ ਇਹ ਵੀ ਤਰੀਕਾ ਨਹੀਂ ਸਹੀ, ਔਰ ਤੁਸੀਂ ਦੇਖਿਆ ਸਹੀ ਝੰਗ ਉਹਦਾ ਘੜੀਆਂ ਸਹੀ ਕਰਦੇ ਨੇ, ਕੋਈ ਸ਼ੀਸ਼ਾ ਹੁੰਦਾ ਵਾ, ਆਹੋ ਉਹਦੇ ਨਾਲ ਦੇਖ ਲਓ ਵੀ ਆਪਣਾ ਕਿਹੜਾ ਗੈਰ ਕਿਹੜਾ ਇੰਜ ਕਰਨਾ, ਹਾਂ ਸਹੀ ਗੱਲ। ਸਿੱਧੀ ਗੱਲ। ਉਹ ਮੋਟੇ ਸ਼ੀਸ਼ੇ ਨਾਲ ਆਹੋ। ਉਹ 'ਚ ਪਤਾ ਲੱਗ ਜਾਂਦਾ। ਆਪਣਾ ਕਿਹੜਾ ਗੈਰ ਕਿਹੜਾ ਇੰਜ ਪਤਾ। ਆ ਦੇਖੋ ਇਹ ਗੈਰ ਆ, ਕਸਮ ਹੈ ਤੁਸੀਂ ਉਹ ਨਾ ਉਹ ਸਾਰਾ ਯਾਨੀ ਕਿ ਨਾ ਲੋ ਜੀ ਨਾਜ਼ਰੀਨ ਗੱਲ ਕਰਦੇ ਆ। ਉਸਤਾਦ ਜੀ ਮੇਰਾ ਟੈਂਪਰਾਮੈਂਟ ਮੇਰੇ ਕੋਲ ਘਟਾ ਕੇ ਅੱਗੋਂ ਸਿੱਟਦਾ ਕੌਣ ਹੈ ਸ਼ੋਰ? ਉਹ ਸਿੱਟਦੇ ਪਏ ਕਿ ਮੈਂ ਸਿੱਟਦਾ? ਗੱਲ ਕਰਦੇ ਆ ਅੱਜ ਇਹ ਮੁੱਕ ਗਈ ਗੱਲ। ਨਹੀਂ ਮੁੱਕੀ। ਗੱਲ ਕਰਦੇ ਆ ਸੱਸ ਤੇ ਨੌਂ ਦੀ। ਓ ਯੈਸ ਤੇ ਨੌ ਦੀ। ਹਾਂ ਸੱਸ ਤੇ ਨੌਂ ਦੀ। 9 ਸੱਸ 11 12 ਨੌਂ ਸੱਸ ਦਾ ਜਿਹੜਾ ਰੌਲਾ ਨਾ, ਉਹ ਹਰ ਘਰ ਦਾ ਰੌਲਾ ਵਾ। ਲਸਾ ਕੋਈ ਲੱਖਾਂ ਕਰੋੜਾਂ ਚੋਂ ਕੋਈ 2-4 ਹੀ ਹੋਣਗੀਆਂ ਐਸੀਆਂ ਬਖਤਾਂ ਵਾਲੀਆਂ, ਅੱਛੀ ਤਰਬੀਅਤ ਵਾਲੀਆਂ, ਨਹੀਂ ਜ਼ਿਆਦਾ ਕਰ ਲਓ ਥੋੜੀਆਂ, ਜ਼ਿਆਦਾ ਕਰ। ਜਿਹੜੀਆਂ ਮਾਂ ਨੂੰ ਬਾਅਦ ਚ ਸੈਕੰਡ ਤੇ ਸੱਸ ਨੂੰ ਵਿਆਹ ਤੋਂ ਬਾਅਦ ਫਸਟ ਰੱਖਦੀਆਂ ਨੇ। ਮਤਲਬ ਇਹ ਕਿ ਮਾਂ ਆਈ ਨਾ ਘਰ ਤੇ ਸੱਸ ਨੂੰ ਦੱਸਣਾ, ਮਾਂ ਨੂੰ ਵੀ ਇਹ ਸਾਬਤ ਕਰਾਉਣਾ ਕਿ ਇਹ ਮੇਰੀ ਅਸਲ ਮਾਂ ਵਾ। ਅੰਮੀ ਜੀ ਬੈਠੋ, ਅੰਮੀ ਜੀ ਆਏ ਨੇ, ਅੰਮੀ ਜੀ ਨਾਲ ਸਲਾਮ ਲਓ, ਅੰਮੀ ਜੀ ਉਹਨੂੰ ਵੀ ਪਤਾ ਲੱਗੇ। ਇਹ ਬਹੁਤ ਘੱਟ ਨੇ ਸਾਹਬ। ਉਸਤਾਦ ਜੀ ਉਤੋਂ ਸੱਸ ਨਾਲ ਉਹਦੀ ਲੜਾਈ, ਸਾਡੇ ਕਾਮੇਡੀ ਲੜਾਈ ਹੁੰਦੀ ਸੱਸ ਨੂੰ। ਇਦਾਂ ਹੀ ਆ। ਅਗਰ ਤੁਸੀਂ ਉਸ ਲੜਾਈ ਦਾ ਹਿੱਸਾ ਨਹੀਂ ਨਾ ਹੈਗੇ ਉਹਦੇ 'ਚ, ਤੇ ਫਿਰ ਤੇ ਤੁਹਾਨੂੰ ਇੰਨਾ ਮਜ਼ਾ ਆਏਗਾ ਨਾ
ਤੇ ਅਗਰ ਤੁਸੀਂ ਉਹਦਾ ਹਿੱਸਾ ਹੋ ਯਾਨੀ ਸ਼ੌਹਰ ਹੋ ਜਾਂ ਬੇਟਾ ਹੋ ਤੇ ਫਿਰ ਤਾਂ ਤੁਸੀਂ ਨਾਲ ਹੀ ਬਰਬਾਦ ਹੋਵੋਗੇ ਨਾ, ਜ਼ਲੀਲ ਹੋਵੋਗੇ। ਅਗਰ ਤੁਸੀਂ ਬਾਹਰੋਂ ਖਲੋ ਕੇ ਦੇਖੋ ਸੱਸ ਨੂੰ ਲੜਦੀਆਂ, ਓਏ ਹੋਏ ਓਏ ਮਜ਼ੇ ਕੀ ਮਜ਼ੇ ਹੁੰਦੇ ਨੇ ਸੱਸ ਨੂੰ ਦੇ। ਸਹੀ ਗੱਲ ਉਸਤਾਦ ਜੀ। ਕੱਪੜੇ ਲਾਉਣ ਤੋਂ, ਮਸ਼ੀਨ ਲਾਉਣ ਤੋਂ, ਆਪਣੇ ਧੋ ਲੈਣੇ, ਸੱਸ ਦੇ ਉੱਥੇ ਪਏ ਨੇ, ਬਾਕੀਆਂ ਦੇ ਤੇ ਉੱਪਰ ਚੜ ਗਈ ਹੈ। ਸਫਾਈ ਅੱਛਾ, ਵਾਲਾ ਇੱਕ ਆ ਸਾਡੇ ਘਰਾਂ 'ਚ ਉੱਪਰ ਚੜ ਗਈ ਵਾਲਾ ਬੜਾ ਕੰਮ ਆ। ਰਾਤ ਨੂੰ ਭਾਈ ਆਈ ਆ, ਉਹਨੇ ਰੋਟੀ ਪਕਾਈ ਆ, ਆਪਣੀ ਰੋਟੀ ਪਕਾਈ, ਥੋੜਾ ਸਾਲਣ ਪਾਇਆ, ਲੈ ਕੇ ਉੱਤੇ ਚੜ ਗਈ। ਉੱਤੇ ਚੜ ਗਈ ਵਾਲਾ ਲਫ਼ਜ਼ ਬਹੁਤ ਆਲਾ ਹੈ, ਕਸਮੇ ਉੱਤੇ ਚੜ ਗਈ। ਜਿਹੜੇ ਉੱਪਰ ਰਹਿੰਦੇ ਨਾ ਪੋਰਸ਼ਨ, ਉਹਦੇ ਤੇ ਇਹ ਬਹੁਤ ਆਲਾ ਕੰਮ ਆ। ਥੱਲੇ ਉਤਰੀ ਆ, ਉਹਨੇ ਮੂੰਹ ਨਹੀਂ ਕੀਤਾ ਸਾਡੇ ਵੱਲ, ਚੁੱਪ ਕਰਕੇ ਉਹਨੇ ਮਸ਼ੀਨ ਲਾਈ ਆ। ਹਾਲਾਂਕਿ ਸਾਡੇ ਵੀ ਕੱਪੜੇ ਪਏ ਸੀ, ਉਹਨੇ ਆਪਣੇ ਪਾਏ ਨੇ ਸ਼ਲਵਾਰਾਂ ਕਮੀਜ਼ਾਂ ਵਿੱਚ, ਧੋਤੇ ਨੇ, ਟੋਕਰੀ 'ਚ ਪਾਏ ਆ, ਉੱਤੇ ਚੜ ਗਈ। ਇਹ ਕੰਟੀਨਿਊਟੀ ਉੱਤੇ ਚੜ ਗਈ। ਠੀਕ ਹੈ। ਉਹਦੇ ਨਾਲ ਪੁੱਤਰਾਂ ਨੂੰ ਵੀ ਮਾਈਆਂ ਕਹਿਣ ਨਹੀਂ ਹੁੰਦੀਆਂ, ਜਿਹੜਾ ਝੁੱਡੂ ਆ ਨਾ, ਝੁੱਡੂ ਉਹਦੇ ਨਾਲ ਲੱਗਾ, ਉਹਦੇ ਥੱਲੇ ਲੱਗਾ। ਮੈਂ ਆਪਣਾ ਹੀ ਨਹੀਂ ਸਵਾਰਦਾ। ਉਸਤਾਦ ਜੀ ਸਾਡੇ ਹਮਸਾਏ ਆ ਉਹਨਾਂ ਵਿੱਚ ਆਂਟੀ ਜੀ ਦੇ ਨਾਲ ਭਾਬੀ ਦੀ ਲੜਾਈ ਹੋਣ ਡਈ ਸੀ ਤੇ ਆਂਟੀ ਨੂੰ ਪੁੱਛਿਆ ਮੈਂ ਕਿ ਤੁਸੀਂ ਲੜਨ ਕਾਹਤੋਂ ਡੇ? ਕਹਿੰਦੀ ਰਾਤੀ ਭਾਈ ਨੇ ਪੱਖਾ ਆਪਣੇ ਕਰ ਲਿਆ। ਰਾਤੀ ਨੇ ਪੱਖਾ ਪੜਿਆਲ ਕਰ ਲਿਆ। ਮੈਂ ਕਹਿੰਦੀ ਰਾਤੀ ਗਰਮੀ ਚ ਮਰਦੀ ਨਹੀਂ, ਇਹਨੂੰ ਕਹਿੰਦੇ ਇੰਜ ਹੋ ਗਿਆ। ਮੈਂ ਕਿਹਾ ਬੜੀਆਂ ਮਜ਼ੇਦਾਰ ਲੜਾਈਆਂ ਹੁੰਦੀਆਂ ਵੀ ਸੱਸ ਨੂੰ ਦੀਆਂ ਤੇ ਸੱਸ ਦੀਆਂ ਗੱਲਾਂ। ਅੱਛਾ, ਹੁਣ ਪੁੱਤ ਕੋ ਵੀ ਡਰ ਰਹੀ ਹੈ, ਪੁੱਤ ਨਾਲ ਨਹੀਂ ਕਰਨੀਆਂ। ਅੱਛਾ, ਫਿਰ ਕਈ ਨੋਹਾਂ ਹੁੰਦੀਆਂ ਨੇ ਪੁੱਤ ਨੂੰ ਬੰਦੇ ਨੂੰ ਮਾਂ ਦੇ ਨਾਲ ਬਹਿਣ ਹੀ ਨਹੀਂ ਦਿੰਦੀਆਂ ਇਕੱਲਿਆਂ। ਇਦਾਂ ਹੀ ਆ। ਮਤਲਬ ਬੰਦਾ ਇੰਜ ਕਰਕੇ ਅੰਦਰ ਗਿਆ, ਉਹਦੇ ਨਾਲ ਮਗਰ ਹੀ ਅੰਦਰ ਐਵੇਂ ਬਰਤਨ ਸਾਫ਼ ਕਰਨ ਲੱਗ ਪਊਗੀ, ਐਵੇਂ ਟਾਕੀ ਮਾਰਨ ਲੱਗ ਪਊਗੀ ਹੈ ਵੀ ਇਕੱਲਿਆਂ ਨਹੀਂ ਰਹਿਣ ਦੇਣਾ। ਮਾਂ ਨਾ ਕੋਈ ਗੱਲ ਕਰ ਲਵੇ ਆਪਣੇ ਪੁੱਤ ਦੇ ਨਾਲ, ਇਹ ਭਖਾਉਂਦੀ ਆ, ਹਨਾ। ਸਹੀ ਗੱਲ। ਹਾਂ, ਮੇਰੀ ਵੱਡਾ ਜਵਾਈ ਤੇ ਨੋ ਮੇਰੀ ਧੀ ਆਈ ਆ, ਉਹਨੇ ਆਣ ਕੇ ਸਲਾਮ ਦਾ ਲਈ, ਪਿਆਰ ਵੀ ਲਿਆ, ਬੜਾ ਸੋਹਣਾ ਆਣ ਕੇ ਬੈਠੀ ਆ ਕੋਲ, ਤੇ ਕੁਛ ਵੀ ਨਹੀਂ, ਸਿਰਫ ਐਵੇਂ ਨਾ ਅੱਗੇ ਪਾਣੀ ਰੱਖਿਆ ਵਾ ਤੇ ਉੱਤੇ ਚੜ ਗਈ। ਹਾਂ, ਨਹੀਂ ਮੇਰਾ ਜਵਾਈ ਆਇਆ ਵਾ, ਉਹਨੂੰ ਨਹੀਂ ਪਤਾ ਬਗੈਰਤੀ ਨੂੰ ਵੀ ਥੱਲੇ ਘਰ ਦਾ ਜਵਾਈ ਆਇਆ ਵਾ, ਹੈ ਥੱਲੇ ਉਤਰੀ ਆ, ਮਾੜੀ ਜੀ ਸਲਾਮ, ਟੁੱਟੇ ਮੂੰਹ ਨਾਲ ਸਲਾਮ ਲਈ ਤੇ ਕਿਚਨ 'ਚ ਗਈ ਆ, ਆਪਣੀ ਇਕੱਲੀ ਦੀ ਚਾਹ ਬਣਾਈ ਆ, ਉੱਪਰ ਪਤਾ ਨਹੀਂ ਕਿ ਦੁੱਧ ਮੁੱਕਾ ਸੀ ਜਾਂ ਕੀ, ਚਾਹ ਬਣਾਈ ਆ, ਮੇਰੇ ਜਵਾਈ ਦੇ ਕੋਲੋਂ ਲੰਘ ਕੇ ਤੇ ਉੱਤੇ ਚੜ ਗਈ। ਯਾਰ ਕੀ ਉੱਤੇ ਚੜੋ? ਉੱਤੇ ਚੜ ਗਈ ਆ, ਉੱਤੇ ਚੜ ਗਈ ਕਸਮ ਹੈ। ਹਾਂ, ਸਹੀ ਗੱਲ, ਸਹੀ ਗੱਲ। ਇਸ ਮੈਂ ਤਰ੍ਹਾਂ ਫੌਤਗੀ ਤੇ ਲੈ ਗਈ ਨਾਲ। ਕਿਸਮਤ ਮਾੜੀ ਵੀ ਲੋਕੀ ਕਹਿੰਦੇ ਆ ਵੀ ਤੇਰੀ ਨੂੰਹ ਨਹੀਂ ਆਈ, ਸੱਚੀ ਫਿਰ ਗੱਲਾਂ ਕਰਦੇ ਆ। ਠੀਕ ਆ, ਥੱਲੇ ਉਤਰੀ ਆ ਬਈ ਮੂੰਹ ਟੁੱਟ ਜਾਏ, ਉਹਨੇ ਕਿਹਾ ਬੇਬੀ ਅੰਮੀ ਜੀ ਆ ਜਾਓ, ਬਾ ਉੱਥੇ ਖਲੋ ਗਈ ਆ ਡੇੜੀ 'ਚ। ਮੈਨੂੰ ਸਮਝ ਲੱਗ ਗਈ ਵੀ ਭਾਈ ਡੇੜੀ 'ਚ ਖਲੋਤੀ ਮੇਰਾ ਇੰਤਜ਼ਾਰ ਕਰ ਰਹੀ, ਆਵਾਜ਼ ਤਾਂ ਉਹਨੇ ਦੇਣੀ ਨਹੀਂ ਟੁੱਟੇ ਮੂੰਹ ਨਾਲ। ਮੈਂ ਕਿਹੜਾ ਉਹਦੀ ਮਾਂ, ਮੈਂ ਕਿਹੜਾ ਉਹਦੀ ਕੁਛ ਲੱਗਦੀ, ਮੈਂ ਤਾਂ ਉਹਦੀ ਦੁਸ਼ਮਣ ਆਹ ਗੱਲਾਂ ਹੁੰਦੀਆਂ ਹੈ। ਤੇ ਮੈਂ ਗਈ ਆ ਡੇੜੀ 'ਚ ਤੇ ਬਾਹਰ ਨਿਕਲ ਗਈ ਆ, ਲੈ ਸਾਰੇ ਰਸਤੇ ਅੱਗੇ ਰਹੀ ਆ, ਮਜਾਲ ਨਾਲ ਜੁੜ ਗਈ ਅੱਗੇ ਤੇ ਮੈਂ ਪਿੱਛੇ। ਹਾਲਾਂਕਿ ਤੈਨੂੰ ਪਤਾ ਮੇਰੇ ਕੋਲ ਤੁਰਿਆ ਵੀ ਨਹੀਂ ਜਾਂਦਾ। ਉਹਨੇ ਇਹ ਵੀ ਨਹੀਂ ਬਗੈਰਤੀ ਨੇ ਖਿਆਲ ਕੀਤਾ ਵੀ ਮੈਂ ਪਿੱਛੇ ਅੰਮੀ ਨੂੰ ਵੇਖ ਲਵਾਂ ਵੀ ਹੈਗੀ ਵੀ ਆ ਕਿ ਕਿਤੇ ਰਹਿ ਗਈ। ਨਹੀਂ, ਫੌਤਗੀ ਦੇ ਘਰ ਗਏ, ਮੈਂ ਕਿਤੇ ਬੈਠੀ, ਉਹ ਕਿਤੇ ਬੈਠੀ। ਮੈਂ ਲਹਿਦਾ ਆਪਣਾ ਅਫਸੋਸ ਕੀਤਾ, ਉਹਨੇ ਲਹਿਦਾ ਕੀਤਾ। ਉੱਥੋਂ ਹੀ ਉੱਠ ਗਏ ਆ। ਠੀਕ ਆ, ਕਿਸੇ ਨੂੰ ਬੱਚੇ ਨੂੰ ਭੇਜਿਆ ਵੀ ਉਹ ਅੰਮੀ ਨੂੰ ਕਹੋ ਕਿ ਵੀ ਚਲੀਏ, ਬੁਲਾ ਰਹੀ ਹੈ ਕੌਸਰ। ਤੇ ਆਪ ਮੈਂ ਦੇਖਿਆ ਤੇ ਇੰਜ ਬੁਰਖਾ ਪਾ ਖਲੋਤੀ ਹੈ। ਮੈਂ ਫੇਰ ਮਗਰ ਪੁੱਤ ਹੈ ਉੱਦਾਂ ਹੀ ਘਰ ਦੇ ਅੰਦਰ ਆਏ ਆ। ਠੀਕ ਆ, ਮੈਂ ਸਿੱਧਾ ਕਮਰੇ 'ਚ ਲੰਘ ਗਿਆ, ਉਹ ਉੱਤੇ ਚੜ ਗਈ। ਯਾਰ ਉੱਤੇ ਚੜਨ ਵਾਲੀ ਗੱਲ ਸਤਾਰ ਜੀ, ਤੁਸੀਂ ਮਾਂ ਬਾਰ ਉੱਤੇ ਹੀ ਚੜੀ ਜਾਣ ਡਈ ਆ। ਉਹ ਰਹਿੰਦੀ ਜੋ ਉੱਤੇ ਆ। ਆਹੋ, ਸਾਰੇ ਮਹੱਲੇ ਨੂੰ ਪਤਾ ਵੀ ਮੇਰੇ ਜਦੋਂ ਸੱਟ ਲੱਗੀ ਮੈਂ ਤਿਲਕੀ ਹੱਡੀ ਮੇਰੀ, ਬਈ ਹਰ ਬੰਦਾ ਆਪਣਾ ਪਰਾਇਆ ਪਤਾ ਲੈਣਾ ਹੈ। ਵੇਖਣ ਵੀ ਦਈ ਆ ਉਤੋਂ ਵੀ ਥੱਲੇ ਖੁਰਸ਼ੀਦਾਂ ਵੀ ਆਈ ਆ, ਉਹਦੀ ਨੰਨੇ ਦੀ ਬੁੱਢੀ ਵੀ ਆਈ ਆ। ਠੀਕ ਆ, ਉਹ ਮੁੰਡਾ ਜਿਹੜਾ ਕੀ ਨਾਂ ਉਹਦਾ, ਸਾਕ, ਉਹ ਵੀ ਆਇਆ। ਸਾਰਾ ਮਹੱਲਾ ਪਤਾ ਲੈਣ ਆਇਆ ਵੀ ਖਾਲਾ ਕੀ ਗੱਲ ਤੂੰ ਡਿੱਗ ਪਈ ਲੱਤ ਤੇਰੀ ਦੀ, ਹੱਡੀ ਨੂੰ ਕੀ ਮਸਲਾ ਬਣਿਆ। ਠੀਕ ਆ, ਜਦੋਂ ਆਪਣੀ ਮਾਂ ਆਈ ਆ, ਉਹਦੀ ਮਾਂ ਆਈ ਮੇਰਾ ਪਤਾ ਲੈਣ, ਉਹ ਵੀ ਇਸ ਤੋਂ ਆ ਜਾਂਦੀ ਆ ਵੀ ਗੱਲਾਂ ਨਾ ਕਰਨ, ਫਿਰ ਉਹਦੀ ਮਾਂ ਕਿੱਥੇ ਆਉਂਦੀ। ਉਦੋਂ ਉਹਦੀ ਮਾਂ ਆਈ, ਉਹਦੀ ਮਾਂ ਮੇਰੇ ਕੋਲ ਬੈਠੀ ਆ, ਮੈਂ ਚਾਹ ਪੁੱਛਿਆ, ਪਾਣੀ ਪੁੱਛਿਆ। ਠੀਕ ਆ, ਹਾਂ, ਉਦੋਂ ਥੱਲੇ ਉਤਰੀ ਜਦੋਂ ਆਪਣੀ ਮਾਂ ਆਈ ਹੈ ਤੇ ਮਾਂ ਦੇ ਨਾਲ ਬਹਿ ਗਈ। ਅੱਛਾ, ਠੀਕ ਆ, ਮਾਂ ਨਾਲ ਸਲਾਮ ਦੁਆ ਲਈ ਆ, ਇੰਜ ਮਾਂ ਬਾਹਰ ਨਿਕਲੀ ਆ, ਆਪ ਉੱਤੇ ਚੜ ਗਈ। ਨਹੀਂ ਤੇ ਮਾਂ ਜੀ ਤੁਹਾਡਾ ਕੋਈ ਖਿਆਲ ਨਹੀਂ ਕਰਦੀ, ਉੱਤੇ ਚੜ ਜਾਂਦੀ ਆ ਬਸ। ਫਿਰ ਸਾਡਾ ਕਿੱਥੇ ਖਿਆਲ ਆ, ਸਾਡਾ ਕਿੱਥੇ ਖਿਆਲ ਕਰਨਾ, ਅਸੀਂ ਮੁੰਡਾ ਨਹੀਂ ਦੇ ਦਿੱਤਾ ਜੰਮ ਕੇ ਵਿਆਹ ਕੇ ਵੱਡਾ ਕਰਕੇ, ਹੁਣ ਉਹਨਾਂ ਦਾ ਹੀ ਆ, ਸਾਡਾ ਕਿੱਥੇ ਰਹਿ ਗਿਆ। ਮਾਂ ਜੀ ਮੁੰਡੇ ਨੂੰ ਵੀ ਚਾਹੀਦਾ ਕਿ ਤੁਹਾਡੇ ਖਿਆਲ ਕਰੇ, ਉਹਨੂੰ ਦੱਸੇ ਵੀ ਮੇਰੀ ਮਾਂ ਵਾ। ਮੁੰਡੇ ਨੂੰ ਇੰਨੀ ਅਕਲ ਹੁੰਦੀ ਤਾਂ ਹੋਰ ਕੀ ਚਾਹੀਦਾ ਸੀ ਪੁੱਤ। ਅੰਮੀ ਮੈਨੂੰ ਤੁਸੀਂ ਅਜ਼ੀਜ਼ ਹੋ, ਉਹ ਨਹੀਂ ਅਜ਼ੀਜ਼। ਇਹ ਮੁੰਡਾ ਅੰਮੀ ਆਹੋ, ਆ ਮੇਰਾ ਮੁੰਡਾ ਗੰਦੀ ਲਾਤ, ਤੇ ਮਾਂ ਨਾਲ 7 ਸਾਲ ਵੱਡਾ। ਆ ਮੇਰਾ ਮੁੰਡਾ ਗੰਦੀ ਲਾਤ ਜੰਮਿਆ, ਇਹਦੇ ਤੋਂ ਵੀ 2 ਸਾਲ ਬਾਅਦ ਮੈਂ ਜੰਮੀ।
ਐਡਾ ਵੱਡਾ ਅਕਲ ਦਾ ਅੰਨਾ ਰਾਤ ਨੂੰ ਲੈ ਕੇ ਆਉਂਦਾ ਰਸ ਵੀ ਮਾਂ ਨੇ ਨਹੀਂ ਰਸ ਖਾਣੇ ਮੇਰੇ ਵੀ ਦੇਖਣਾ ਪੁੱਤ ਦਾੜਾ ਹੈ ਨਹੀਂ ਅੱਛਾ ਹੈ ਰਾਤ ਨੂੰ ਰਸ ਲੈ ਕੇ ਆਉਂਦਾ ਉੱਪਰ ਫੜਾ ਦਿੰਦਾ ਉਹ ਪੋਲੇ ਪੋਲੇ ਆਪ ਰੱਖ ਲੈਂਦੀ ਆ ਜਿਹੜੇ ਸਖਤ ਹੁੰਦੇ ਥੱਲੇ ਭੇਜ ਦਿੰਦੀ ਅੰਮੀ ਜੀ ਠੀਕ ਤੁਹਾਡਾ ਹੈ ਆ ਵੀ ਐਸਾ ਕੰਜਰ ਆ ਫਲ ਲੈ ਕੇ ਆਊਗਾ 2 ਛਾਪਰ ਪਿੱਛੋਂ ਹੀ ਕਿਤੇ ਸਾਈਡ ਤੇ ਪਹਿਲੇ ਪੌੜੇ ਤੇ ਰੱਖ ਦਿੰਦਾ ਠੀਕ ਆ ਇੰਨੇ ਕ ਅਮਰੂਦ ਜਾਂ ਕੋਈ ਚੀਜ਼ ਲਿਆ ਕੇ ਮੈਨੂੰ ਦਊਗਾ ਆਪਣੇ ਛਾਪਰ ਫੜਦਾ ਉੱਤੇ ਚੜ ਜਾਂਦਾ ਇਹ ਵੀ ਆ ਅੰਮੀ ਜਦੋਂ ਤੁਹਾਡਾ ਇਹ ਬੇਟਾ ਹੋਇਆ ਵਾ ਹਾਂ। ਤੁਸੀਂ ਕੋਈ ਧਰਨਾ ਟਾਈਮ ਕੋਈ ਇਤਜਾਜ ਨਹੀਂ ਕੀਤਾ? ਨਹੀਂ ਪੁੱਤਰ ਜਦੋਂ ਮੇਰਾ ਪੁੱਤਰ ਹੋਇਆ ਨਾ ਹਾਂਜੀ ਮੈਨੂੰ ਡਾਕਟਰ ਨੇ ਕਿਹਾ ਖਾਲਾ ਜੀ ਅੱਜ ਤੋਂ ਬਾਅਦ ਤੁਸੀਂ ਇਦਾਂ ਦੀ ਹਰਕਤ ਕੀਤੀ ਅੱਛਾ ਤੇ ਸੜਕੋਂ ਨਹੀਂ ਆਉਣਾ ਮੈਨੂੰ ਡਾਕਟਰ ਨੇ ਕਿਹਾ ਬਈ ਬੱਕਰੇ ਦਾ ਨਾ ਪੁੱਠ ਦੀਆਂ ਬੋਟੀਆਂ ਦੀ ਯਖਣੀ ਬਣਾ ਕੇ ਪੀਣੀ ਅੱਛਾ ਸ਼ੌਰ ਮਾਈ ਤੇ ਵੇਖ ਲੈ ਹੁਣ ਮੈਂ ਕਿਹਨੂੰ ਧੀਆਂ ਮੇਰੀਆਂ ਆਪਣੇ ਆਪਣੇ ਘਰਾਂ 'ਚ ਹਾਏ ਮੈਂ ਕਿਹਨੂੰ ਕਹਿਣਾ ਪੁੱਤ ਮੇਰੇ ਕੋ ਤੇ ਆਹੀ ਆ ਤੇ ਨੋ ਨੋ ਨਹੀਂ ਉਹਦੀ ਬੁੱਢੀ ਤੁਹਾਡੀ ਨੋ ਤੀ ਉਹ ਤਾਂ ਉੱਤੇ ਚੜੀ ਜਾਂਦੀ ਆ ਉਹ ਤਾਂ ਥੱਲੇ ਹੀ ਨਹੀਂ ਆਉਂਦੀ ਅੱਛਾ ਜੀ। ਉੱਤੇ ਏਸੀ ਉਹਨੂੰ ਲਵਾਤਾ ਮਾਂ ਥੱਲੇ ਗਰਮੀ 'ਚ ਮਰਦੀ ਆ ਓਏ ਜ਼ਾਲਮਾ ਮਾਂ ਥੱਲੇ ਗਰਮੀ 'ਚ ਮਰਦੀ ਆ ਉਹਨੂੰ ਏਸੀ ਲਵਾਤਾ ਅੰਮੀ ਤੁਹਾਡੇ ਪੱਠੇ ਖਿੱਚੇ ਜਾਣੇ ਨੇ। ਅੰਮੀ ਕਿਹੜਾ ਟਰਾਲੀ ਚਲਾਉਂਦੀ ਆ ਪੱਠੇ ਖਿੱਚੇ ਜਾਣੇ ਆ। ਨਹੀਂ ਮਾਂ ਜੀ ਤੁਹਾਡਾ ਇਤਰਾਮ ਤੇ ਕਰਦੀ ਹੈ ਨਾ ਕਮ ਸੇ ਕਮ ਚਲੋ ਤੁਹਾਡਾ ਨਾ ਮੂੰਹ ਮੁਲਾਜ਼ਾ ਨਹੀਂ ਜ਼ਿਆਦਾ ਰੱਖਦੀ ਉਹ ਤਾਂ ਮੇਰਾ ਇੰਨਾ ਇਹਤਰਾਮ ਕਰਦੀ ਮੇਰੇ ਨਾਲ ਕਦੀ ਉੱਚੀ ਆਵਾਜ਼ 'ਚ ਉਹਨੇ ਗੱਲ ਨਹੀਂ ਕੀਤੀ ਹਾਏ ਓਹੋ ਤੇ ਗੱਲ ਉਹਨੇ ਕਦੀ ਨੀਵੀਂ 'ਚ ਵੀ ਨਹੀਂ ਕੀਤੀ ਮੈਨੂੰ ਤੇ ਬੁਲਾ ਕੇ ਨਹੀਂ ਰਾਜੀ ਆਹੋ ਆਹ ਪਤਾ ਨਹੀਂ ਕਿੱਦਾਂ ਥੱਲੇ ਲੱਗਾ ਉਹਦੇ ਪਤਾ ਨਹੀਂ ਕੀ ਆ ਨਾ ਉਹਦਾ ਰੰਗ ਨਾ ਰੂਪ ਮੈਂ ਤੇ ਉਹਨਾਂ ਦਿਨਾਂ ਨੂੰ ਪਛਤਾਉਣੀ ਜਿੱਦਣ ਮੈਂ ਦਾ ਰਿਸ਼ਤਾ ਲੈ ਕੇ ਚਲੀ ਗਈ ਮੈਨੂੰ ਕੀ ਪਤਾ ਸੀ ਅੰਮੀ ਆਰਡਰ ਲਾ ਛੱਡ ਦਵਾਂ? ਛੱਡ ਦਵਾਂ ਤੂੰ ਛੱਡਣਾ 3 ਵਾਰੀ ਬੁੱਢੀ ਦੇ ਮਗਰ ਲੱਗ ਕੇ ਮੈਨੂੰ ਮੇਰੀ ਛੋਟੀ ਧੀ ਆ ਛੱਡ ਕੇ ਆਇਆ ਓਏ ਬਗੈਰਤਾ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਆਪਣੀ ਮਾਂ ਨੂੰ ਆਪਣੀ ਜੰਨਤ ਨੂੰ ਤੂੰ ਧੀ ਵੱਲ ਛੱਡਣ ਚਲਾ ਗਈ ਯਾਰ। ਓਏ ਉਹ ਬਿਮਾਰ ਸੀਗੀ ਛੋਟੀ। ਇਹਨੂੰ ਦੱਸੋ ਬਗੈਰਤ ਨੂੰ ਇਹਨੂੰ ਦੱਸੋ ਕਿ ਇੱਥੇ ਵੀ ਜੰਨਤ ਆ ਇੱਥੇ ਮਾਂ ਜੀ ਹਾਂਜੀ ਥੋੜੀ ਜਿਹੀ ਜੰਨਤ ਸਾਫ਼ ਕਰ ਲਓ ਧੋ ਵੀ ਲਿਆ ਕਰੋ ਜੰਨਤ ਪੁੱਛਣ ਵਾਲੀ ਹੋਈ ਆ। ਤੋਬਾ ਮਾਂ ਜੀ ਵੈਸੇ ਤਾਂ ਜੰਨਤ ਅਗਲ ਦੀ ਹਿੱਕ 'ਚ ਮਾਰਨ ਡਈਆਂ ਜੇ ਤੇ ਮੈਂ ਭੈਣ ਮੰਨਦਾ ਨਹੀਂ ਸੀ ਪਿਆ ਮੈਂ ਸ਼ਾਦੀ ਕਰਨੀ ਨਹੀਂ ਸੀ ਜਾ ਰਿਹਾ ਮੈਂ ਕਿਹਾ ਹਜੇ ਨਹੀਂ ਸ਼ਾਦੀ। ਮੇਰੀ ਕਿਸਮਤ ਮਾੜੀ ਮੈਂ ਕਿਹਾ ਉੱਥੇ ਕਰ ਲਾ ਮੈਂ ਮੇਰੀਆਂ ਅੱਖਾਂ ਮਿਟਣ ਤੋਂ ਪਹਿਲੇ ਸ਼ਾਦੀ ਕਰ ਲੈ। ਮੈਨੂੰ ਕੀ ਪਤਾ ਸੀ ਤੂੰ ਇਹਨਾਂ ਥੱਲੇ ਲੱਗ ਜਾਣਾ ਝੁੱਡੂਆ ਉਹ ਜਿੱਡਾ ਹੈਂ? ਭਾਰਾ ਵਾ ਬਈ ਤੈਨੂੰ ਮੈਂ ਵਹਾਵਾਂ ਇਹਦੀ ਬੁੱਢੀ ਵੀ ਗੀਂਡੀ ਜਈ ਨਾ ਕੋਈ ਹਾਂ ਕੂਲਰ ਟੈਪ ਕੂਲਰ ਮੈਂ ਕਹਿੰਨੀ ਆ ਵੀ ਤੁਰੀ ਜਾਂਦੀ ਇੰਜ ਲੱਗਦੀ ਆ ਵੀ ਸਰਾਣੇ ਲੱਕ ਤੇ ਚੁੱਕ ਕੇ ਤੁਰੀ ਜਾਂਦੀ ਓਹੋ ਮਤਲਬ ਹਾਂ ਇੰਜ ਦੀ ਨਿਜ਼ਾਮ ਐਡਾ ਕ ਕੱਦ ਪਤਾ ਨਹੀਂ ਕੀ ਇਹਨੇ ਪਹਿਲੇ ਤਾਂ ਕਹਿੰਦੇ ਸੀ ਚੰਨਰਗੀ ਨੋ ਹੈ ਮੇਰੀ ਚੰਨਰਗੀ ਨੋ ਹੈ। ਯਾਰ ਤੈਨੂੰ ਹਿਆ ਚਾਹੀਦੀ ਆਪਣੀ ਮਾਂ ਦਾ ਅਦਬ ਕਰ ਆਪਣੀ ਮਾਂ ਨਾਲ ਪਿਆਰ ਕਰ। ਯਾਰ ਮਾਂ ਨੂੰ ਮੈਂ 5000 ਰੁਪਇਆ ਮਹੀਨੇ ਦਾ ਖਰਚ ਲਾ 5000 ਸੁਣਾਤਾ ਮੈਨੂੰ ਬਸ। ਆ ਲੈ ਕੰਜਰਾ ਤੈਨੂੰ ਮੈਂ ਇੰਨਾ ਜਿੱਦਾਂ ਪਾਲਿਆ ਤੈਨੂੰ ਮੈਂ ਕਿੱਦਾਂ ਕੰਜਰਾ ਪਾਲਿਆ? ਤੈਨੂੰ ਮੈਂ ਪਾਲਿਆ ਮਾਂ ਉਹ ਤੈਨੂੰ ਕਿੱਦਾਂ ਪਾਲਿਆ ਉਹ ਬੱਕਰਾ ਭੁੱਖੇ ਰੱਖਦੇ ਰਹੇ ਤੈਨੂੰ ਪੱਠੇ ਪਾਉਂਦੇ ਰਹੇ ਕੋ ਹਿਆ ਕਰ ਭਾਈ 5000 ਰੁਪਇਆ ਮਹੀਨੇ ਦਾ ਦੇਣਾ ਵਾ ਕਿਲੋ ਦੁੱਧ ਡੇਲੀ ਦਾ ਲੱਗਾ ਅੰਮੀ ਦਾ ਲਹਿਦਾ ਠੀਕ ਹੈ ਜਿਹੜੀ ਸ਼ੈ ਦੀ ਜ਼ਰੂਰਤ ਹੋਵੇ ਫਰਿੱਜ ਚੋਂ ਕੱਢ ਕੇ ਆਪੀ ਖਾ ਪੀ ਲੈਂਦੇ ਨੇ। ਉਹ ਫਰਿੱਜ 'ਚ ਤੂੰ ਬੜਾ ਕਿਤੇ 12 ਫਰੂਟ ਰੱਖੇ ਹੋਇਆ 5000 ਦਾ ਤਾਂ ਕੋਕ ਲੱਗ ਜਾਂਦੀ ਮਹੀਨੇ ਦੀ ਮਾਂ ਜੀ ਦੀ। ਇਹ ਕਿਹੜੀ ਕੋਕ ਲੱਗ ਜਾਂਦੀ? ਜਿਸ ਕੋਕ ਚੋਂ ਤੂੰ ਪੈਦਾ ਹੋਇਆ ਉਹ ਕੋਕ ਲੱਗ ਮਾਂ ਹੀ ਜਾਂਦੀ ਜਾਣਦੇ ਹੋ, ਤੁਸੀਂ ਤਾਂ ਜ਼ਲੀਲ ਕਰਨਾ ਲਿਆ ਚਲੋ ਮੇਰੀ ਗੱਲ ਸੁਣੋ ਤੁਸੀਂ ਵੀ ਮੇਰੇ ਪੁੱਤਰਾਂ ਵਰਗੇ ਆ ਜੀ ਮਾਂ ਜੀ ਠੀਕ ਆ ਦੇਖੋ ਮੇਰਾ ਕਦੀ ਉਹ ਜਿਹੜਾ ਨਹੀਂ ਕਹਿੰਦੇ ਛੋਟੀਆਂ ਦਾ ਖੇਡ ਸਨੋਕਰ ਨੂੰ ਦਿਲ ਕਰਦਾ ਉਧਰ ਵੀ ਮੇਰਾ ਕਦੀ ਦਿਲ ਕਰ ਪੈਂਦਾ ਵੀ ਮੈਂ ਚੱਲ ਜਾਵਾਂ ਹੈ ਇਹਨੂੰ ਕਈ ਵਾਰੀ ਮੈਂ ਕਿਹਾ ਮੈਂ ਕਿਹਾ ਇਹ ਚਾਂਦ ਰਾਤ ਆ ਹਾਂਜੀ ਠੀਕ ਆ ਤੇ ਮੋਟਰਸਾਈਕਲ ਪੁੱਤ ਮੈਂ ਆਪ ਚਲਾ ਲੈਣੀ ਮਾਸ਼ਾਅੱਲਾ ਮਾਂ ਜੀ ਮਾਸ਼ਾਅੱਲਾ ਮੈਂ 125 ਚਲਾ ਲੈਣੀ ਅੱਛਾ ਹਾਂ ਸੁਜ਼ੂਕੀ 125 ਸਕੂਟਰ ਸਾਰਾ ਕੁਝ ਮੈਂ 125 ਇਹਦਾ ਇੱਕ ਵਾਰੀ ਲੈ ਗਈ ਹਾਂ ਠੀਕ ਤੇ ਮੈਂ ਸਾਰਾ ਜਨਾਹ ਬਾਗ ਫਿਰ ਕੇ ਸੈਰ ਕਰਕੇ ਆ ਗਈ ਪੁੱਤ ਮੈਨੂੰ ਫਾਰਾ ਜਿਹਾ ਹੋਇਆ ਹੁੰਦਾ ਸੀ ਗੈਸ ਬਾਜ਼ੀ ਹਾਂ ਤੇ ਉਹ ਮੈਂ ਉੱਥੇ 125 ਲਾਇਆ ਸਟੈਂਡ ਤੇ ਮੈਂ 4 ਚੱਕਰ ਕੱਢੇ ਆ ਤੇ ਮੈਂ ਘਰ ਆ ਗਈ ਲੈ ਉਦੋਂ ਦੀ ਉਸ ਪਿੱਟਣੀ ਨੇ ਉਦੋਂ ਦੀ ਲੜਾਈ ਪਾਈ ਹੈ ਵੀ ਤੇਰੀ ਮਾਂ ਇਸ 125 ਤੇ ਬੈਠੀ ਮੈਂ ਹੁਣ ਇਸ 125 ਤੇ ਨਹੀਂ ਬਹਿਣਾ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਇਦਾਂ ਦੀਆਂ ਮਾਵਾਂ ਲੱਭਦੀਆਂ ਉਹ ਯਾਰ ਮੈਂ ਕੀ ਸ਼ਰਮ ਕਰਾਂ ਭਰਾਵਾ ਅੰਮੀ ਹੋਰੀ 125 ਲੈ ਜਾਂਦੇ ਨੇ ਬਾਹਰ ਚਲਾਣਾ ਵੀ ਨਹੀਂ ਆਂਦਾ ਕਿਸੇ ਚ ਮਾਰ ਹਾਏ ਮੈਨੂੰ ਚਲਾਣ ਪੁੱਤ ਮੈਂ ਪੂਰੇ ਮਹੱਲੇ ਦੇ ਮੁੰਡੇ ਮੇਰੇ ਨਾਲ ਰੇਸਾਂ ਲਵਾਦਾ ਵਨ ਵੀਲਿੰਗ ਮੈਂ ਇਦਾਂ ਦੀ ਕਰਦੀ ਆ ਕਿ ਤੇਰੀ ਤਬੀਅਤ ਖੁਸ਼ ਹੋ ਜਾਵੇ ਬਣਦਾ ਵਾ ਓਏ ਅਕਲ ਕਰ ਇਦਾਂ ਦੀਆਂ ਮਾਵਾਂ ਨਹੀਂ ਮੇਰੇ ਵਿੱਚ ਜਜ਼ਬਾਤ ਆ ਜਜ਼ਬਾਤ ਕਿਹੜੇ ਅੰਮੀ ਮੈਨੂੰ ਕਹਿਣ ਦੀ ਮੈਨੂੰ ਡੈਕ ਲੈ ਕੇ ਦੇ ਵੱਡਾ ਹੱਥ ਲੈ ਕੇ ਦੇ ਆ ਤਾਂ ਲੈ ਕੇ ਅਸਲ ਕਾਤੇ ਕਰਨੀ ਆ ਉਹ ਮੇਰੇ ਮਾਂ ਜੀ ਮੇਰੇ ਕਹਿਣ ਦਾ ਮਤਲਬ ਹੈ ਗਾਣੇ ਕਾਤੇ ਸੁਣਨੇ ਆ। ਉੱਤੇ ਨੇ ਪਰਸੋਂ ਮੈਨੂੰ ਲੋਕਾਂ ਦੇ ਸਾਹਮਣੇ ਬੱਚਿਆਂ ਨਾਲ ਬੈਂਟੇ ਖੇਲਣ ਨਹੀਂ ਸੀ ਠੀਕ ਆ ਐਡੇ ਸੋਹਣੇ ਮੈਂ 36 37 ਗੋਲੀ ਪਿੱਲਾ ਖੇਲਿਆ ਸਿੱਧਾ ਮੇਰਾ ਬੈਂਟਾ ਖੁੱਤੀ 'ਚ ਜਾਂਦਾ ਸੀ ਇਹਨੇ ਆ ਕੇ ਉੱਤੋਂ ਮੈਨੂੰ ਫੜ ਕੇ ਬਾਹਰ ਤੇ ਕਰ ਲੈ ਗਏ। ਓਏ ਕੋਈ ਸ਼ਰਮ ਕਰੋ ਇਦਾਂ ਦੀਆਂ ਮਾਵਾਂ ਨਹੀਂ ਲੱਭਦੀਆਂ ਇਹਨੂੰ ਪਤਾ ਹੀ ਨਹੀਂ ਮੈਂ ਇਹਨੂੰ ਮੈਂ ਪਿਓ ਬਣ ਕੇ ਵੀ ਇਹਨੂੰ ਪਾਲਿਆ ਉਹ ਤਾਂ ਮੇਰੀ ਗੱਲ ਸੁਣ
ਹੁਣ ਇਹਦਾ ਮੈਂ ਸਾਈਕਲ ਵੀ ਮੇਰੇ ਕੋਲ ਹੈਗਾ, ਛੋਟੀ ਸਾਈਕਲ ਹੀ, ਠੀਕ ਆ, ਉਹ ਜਿਹੜੀ ਇੰਜ ਵਾਲੀ ਬਈ ਮੈਂ ਸਾਈਕਲ ਵਾਲੀ ਦੁਕਾਨ ਤੇ ਗਈ ਆ, ਪੈਂਚਰ ਹੋ ਗਿਆ, ਉੱਥੇ ਮੁੰਡਾ ਹੈ ਨਹੀਂ ਸੀ, ਮੈਂ ਆਪ ਟੂਬ ਖੋਲੀ, ਪੈਂਚਰ ਲਾ ਕੇ ਆ ਗਈ। ਮੈਨੂੰ ਇਹਨੇ 2 ਘੰਟੇ ਜਲੀਲ ਕੀਤਾ ਵੀ ਤੂੰ ਉੱਥੇ ਪੈਂਚਰ ਲਾਉਣ ਨਹੀਂ ਸੀ, ਬਲਕਿ ਮੈਂ ਪੈਂਚਰ ਲਾਉਂਦੇ ਤੇ ਹੋਰ ਬਾਬਾ ਜਿਹਾ ਆਇਆ, ਕਹਿੰਦਾ ਬੀਬੀ ਪੈਂਚਰ, ਮੈਂ ਕਿਹਾ ਲੈ ਪੁੱਤ। ਉਹ ਪੈਂਚਰਾਂ ਦੇ ਮੇਰੇ ਕੋਲ 60 ਰੁਪਏ ਲਏ ਆਉਂਦੇ ਆ, ਮੈਂ 60 ਦੇ ਬੇਰ ਲਿਆਂਦੇ, ਅੱਧੇ ਮੈਂ ਰੱਖੇ, ਅੱਧੇ ਮੈਂ ਦੀ ਬੁੱਢੀ ਨੂੰ ਕਿਹਾ ਵੀ ਆ ਤੂੰ ਲੈ ਜਾ। ਉਹ ਥੱਲੇ ਉਤਰੀ ਆ, ਉਹਨੇ ਸਿਰਫ ਬੇਰਾਂ ਵਾਲਾ ਛਾਪਰ ਫੜਿਆ, ਨਾ ਸਲਾਮ ਨਾ ਦੁਆ, ਛਾਪਰ ਲੈ ਕੇ ਤੇ ਉੱਤੇ ਚੜ ਗਈ। ਓਏ ਸ਼ਰਮ ਕਰੋ, ਇਦਾਂ ਦੀਆਂ ਮਾਵਾਂ ਨਹੀਂ ਲੱਭਦੀਆਂ 2-2 3 ਮਾਵਾਂ ਨਹੀਂ ਲੱਭਦੀਆਂ ਯਾਰ, ਮਾਂ ਉਹ ਜ਼ਲੀਲ ਕਰਾਈ ਜਾਂਦੀ ਮੁਹਾਜਰੇ ਕੀ ਜ਼ਲੀਲ ਕਰਾਤਾ ਤੈਨੂੰ? ਗੱਡੀ 'ਚ ਪੈਟਰੋਲ ਮੁੱਕਿਆ ਵਾ, ਮੂੰਹ ਦੀ ਨਹੀਂ ਕੀਤੀ, ਹੁਣ ਮੋਢੇ ਤੇ ਰੱਖ ਕੇ ਤੇ ਪੰਪ ਤੇ ਲੈ ਗਈ ਅੰਮੀ। ਹਾਂ ਤੇ ਕੀ ਆ, ਕੋਈ ਗੱਲ ਨਹੀਂ, ਇੰਨੀ ਕੁ ਤਾਂ ਗੱਡੀ ਹੁੰਦੀ। ਪੁਰਾਣੀਆਂ ਖੁਰਾਕਾਂ ਖਾਧੀਆਂ ਮੈਂ, ਇਹਦੇ ਪਿਓ ਨੇ ਮੈਨੂੰ ਮੱਛੀਆਂ ਦੁਨੀਆ ਜਹਾਨ ਦੀਆਂ, ਉਹ ਜਦੋਂ ਦਾ ਚਲਾ ਗਿਆ ਉਦੋਂ ਦਾ ਇਹਦਾ ਬੇੜਾ ਗਰਕ ਹੋ ਗਿਆ। ਮੈਂ ਦਾਲਾਂ ਤੇ ਆ ਗਈ, ਦਾਲਾਂ ਤੇ ਮਾਂ ਜਾਣਦੇ ਗੁੱਸੇ ਨੂੰ ਕਰਾ ਜ਼ਲੀਲ ਮੈਨੂੰ ਮੁਹਾਜਰੇ ਉਹ ਸਾਹਮਣੇ। ਜ਼ਲੀਲ ਕੀ ਤੇਰੇ ਸਿਗਰਟ ਪੀ ਗਈ ਮਾਂ ਤੇਰੀ? ਉੱਠ ਦੀਆਂ ਬੋਟੀਆਂ ਖਵਾਉਣੀਆਂ ਉਹਨੇ ਮੈਨੂੰ, ਹਾਏ ਕਿਹੜੀਆਂ ਜੀ? ਉਹਨੇ ਅੱਲਾ ਉਹਨੂੰ ਜਨਤਾ 'ਚ ਘਰ ਦੇਵੇ। ਉੱਠ ਦੀਆਂ ਗਰਦਨ ਦਾ ਉਹਨੇ ਮੈਨੂੰ ਸੂਪ ਬਣਾ ਕੇ ਦੇਣਾ, ਉਹਨੇ ਕਹਿਣਾ ਭਲੀਏ ਲੋਕੇ ਪੀ, ਐਵੇਂ ਨਹੀਂ ਅੱਜ ਮੈਂ ਮੋਟਰਸਾਈਕਲ ਚੁੱਕ ਲੈਂਦੀ। ਮਾਂ ਜੀ ਜ਼ਲੀਲ ਤੇ ਮੈਨੂੰ ਕਰਾਈ ਜਾਣ ਦੇ, ਮੈਨੂੰ ਅੰਮੀ ਕਹਿਣ ਦੀ ਮੈਂ ਮਜ਼ਦੂਰਾਂ ਨਾਲ ਜਾਣਾ ਵਾ, ਦੱਸ। ਆ ਤੇ ਜਾਣਦੇ ਓਏ ਇਦਾਂ ਦੀਆਂ ਮਾਵਾਂ ਨਹੀਂ ਲੱਭਦੀਆਂ ਤੈਨੂੰ। ਉਹ ਯਾਰ ਬਸ ਕਰ ਜਾ ਯਾਰ। ਮੈਂ ਤੇ ਇੱਕੋ ਘਰ 'ਚ ਰਹਿੰਦੇ ਆ, ਉਹਦੀ ਕਈ ਦਿਨ ਸ਼ਕਲ ਨਹੀਂ ਵੇਖਦੀ, ਕਈ ਦਿਨ ਸ਼ਕਲ ਨਹੀਂ ਵੇਖਦੀ। ਹੈਲਮਟ ਪਾਈ ਫਿਰਦੀ ਕੀ ਗੱਲ? ਨਹੀਂ ਥੱਲੇ ਨਹੀਂ ਉਤਰਦੀ। ਅੱਛਾ ਮੈਂ ਵਿਹੜੇ 'ਚ ਬੈਠੀ ਹੋਵਾਂ, ਉੱਤੋਂ ਆਵਾਜ਼ ਤੱਕ ਨਹੀਂ, ਤੇ ਅੰਮੀ ਨਹੀਂ ਸੁਣਿਆ, ਮੇਰੇ ਕੰਨ ਤਰਸ ਗਏ ਕਿ ਅੰਮੀ ਸੁਣਾ ਮੈਂ ਉਹਦੇ ਕੋਲ। ਅੰਮੀ ਮੈਂ ਕਿੰਨੀ ਵਾਰੀ ਅੰਮੀ ਕਹਿਣਾ, ਮੈਨੂੰ ਅੰਮੀ ਕਹਿਣ ਦੇ ਮੇਰੇ ਲਈ ਦੁਆ ਕਰ, ਮੇਰੇ ਮੁੱਛਾਂ ਆ ਜਾਣ। ਇਹ ਕਿਹੜੀ ਗੱਲ ਹੋਈ ਅੰਮੀ? ਤੇ ਫਿਰ ਜਦੋਂ ਤੇਰਾ ਪਿਓ ਜੂ ਹੈ ਨਹੀਂ, ਘਰ ਦੇ ਸਾਰੇ ਕੰਮ ਮੈਂ ਕਰਨੇ ਆ, ਤੇ ਫਿਰ ਮੈਂ ਹੀ ਮਰਦ ਬਣਨਾ। ਨਹੀਂ ਮੈਂ ਕਿਹੜੀ ਚੀਜ਼ ਦੀ ਕਮੀ ਆਣ ਦਿੱਤੀ ਤੁਹਾਨੂੰ, ਮੈਨੂੰ ਸਿਰਫ ਇਹਨਾਂ ਦੱਸੋ ਮਾਂ। ਬਈ ਤੂੰ ਤੇ ਸਵੇਰ ਨੂੰ ਜਾਣਾ, ਰਾਤ ਨੂੰ ਮਰਨਿਆ ਹੁੰਨਾ। ਤੇ ਕਿਹਦੀ ਖਾਤਰ? ਤੁਹਾਡੀ ਖਾਤਰ ਹੀ ਕਰਨੀ। ਮੇਰੀ ਖਾਤਰ ਨਹੀਂ ਆਉਂਦਾ ਤੂੰ। ਤੁਸੀਂ ਕਿਹਾ ਕਿ ਮੇਰੀ ਖਾਤਰ ਵਿਆਹ। ਮੈਂ ਆਪਣਾ ਆਪ ਕਮਾਉਣੀ, ਆਪ ਖਾਣੀ ਆ। ਅੱਛਾ ਹਾਂ ਮਾਂ ਜੀ ਮੈਂ ਦਿਹਾੜੀ ਵੀ ਲਾਉਣੀ ਆ। ਜਿੱਡੇ ਤੁਸੀਂ ਇੰਟਰਟੇਨਮੈਂਟ ਕਰਦੇ ਹੋ, ਘੰਟਾ ਕਿ ਤੁਹਾਡੇ ਕੋਲ ਅਸੀਂ ਵੀ ਆ ਜਾਇਆ ਕਰੀਏ। ਆ ਜਾ ਕਰ, ਆ ਜਾ ਕਰ। ਗੱਲ ਮਾਸ਼ਾਅੱਲਾ, ਸਨੋਕਰ ਵੀ ਖੇਡਦੀਆਂ ਜੀ ਮਾਸ਼ਾਅੱਲਾ। ਪੁੱਤ ਚੀਚੂ ਮੀਚੂ ਵਾਲੀ ਗੇਮ ਨਹੀਂ, ਆਹੋ ਉਹ ਗੇਮਾਂ ਚੋਂ ਮੈਨੂੰ ਜਲੀਲ ਕਰਕੇ ਕੱਢ ਕੇ ਲਿਆ। ਇਹਨੇ ਮੈਂ ਐਂਡ ਤੇ ਪਹੁੰਚੀ। ਲੈ ਇੱਥੇ ਮਾਂ ਦੀ ਮਮਤਾ ਨੂੰ ਬੋਲਿਆ ਜੀ। ਹਾਏ ਹਾਏ ਚੀਚੂ ਮੀਚੂ ਚੋਂ ਅਸੀਂ ਕੱਢਣਾ ਇੱਕ ਚਾਹੀਦਾ। ਗੇਮ ਮੈਂ ਆਖਰੀ ਬਲਾ ਮੈਂ ਮਾਰਨ ਦਈ ਆ, ਰਸ਼ ਲੱਗਾ ਪਿੱਛੇ ਮੁੰਡਿਆਂ। ਓਏ ਤੁਹਾਡੇ ਹੋਏ ਪਿੱਛੇ ਅੰਮਾ ਜੀ ਖਿੱਚ ਕਰ ਖੋ, ਅੰਮਾ ਜੀ ਮਾਰੋ ਗੋਲੇ, ਉੱਥੋਂ ਬਗੈਰਤ ਨੇ ਪਿੱਛੋਂ ਮੇਨ ਸੋਚੀ ਚੁੱਕ ਦਿੱਤਾ ਉਹਨਾਂ ਦੀ ਦੁਕਾਨ। ਓਏ ਹੋਏ ਹੋਏ ਬਲਾ ਐਂਡ ਤੇ ਬਲਾ ਸੀ। ਉਹ ਚੱਲਿਆ 85 ਸਿੱਕਿਆਂ ਨਾਲ ਮੈਂ ਐਂਡ ਕੀਤਾ। ਓਏ ਹੋਏ ਓਏ ਜ਼ਾਲਮਾ, ਇਦਾਂ ਦੀ ਮਾਂ ਨਹੀਂ ਲੱਭਦੀ। ਓ ਯਾਰ ਬਸ ਚੀਚੂ ਕਰ ਦੋ। ਕਰ ਗਈ ਆ ਚੀਚੂ ਪੀਚੂ। ਤੇਰਾ ਦਿਮਾਗ ਠੀਕ ਆ? ਉਹ ਮਾਂ ਦਾ ਤੇ ਠੀਕ ਹੈ, ਚੀਚੂ ਪੀਚੂ 85 ਉਹ ਸਟਰੀਟ ਨਹੀਂ ਜਿਹੜੀ, ਸਟਰੀਟ ਫਾਈਟ ਹਾਂ ਉਹਦੇ ਚ ਮੈਂ ਉਹ ਜਿਹੜਾ ਇੰਜ ਕਰਦਾ ਵਾ, ਲਾਲ ਚਿੱਟੇ ਵਾਲਾ। ਉਹ ਮੈਂ ਲੈਣੀ ਸਾਂ। ਹਾਂ ਲੈ ਉਹਦੇ ਨਾਲ ਮੈਂ ਸਾਰੇ ਅਗਲੇ ਫੈਟਰ, ਉਹ ਮੈਨੂੰ ਸਿੱਕੇ ਨਹੀਂ ਸੀ ਦਿੰਦੇ ਕਿ ਮਾਂ ਉਹਨਾਂ ਨੇ ਪੌਣਾ ਘੰਟਾ ਜਾਨ ਨਹੀਂ ਛੱਡਣੀ, ਰੁਪਈਏ ਦਾ ਸਿੱਕਾ ਲੈ ਕੇ। ਉੱਥੋਂ ਇਹਨੇ ਮੈਨੂੰ ਕਢਾਤਾ। ਉਹਨੂੰ ਕਿਹਾ ਆ ਮੇਰੀ ਮਾਂ ਵੇ ਤੂੰ ਕਿਆ ਕਰ, ਸਿੱਕੇ ਮੁੱਕ ਗਏ। ਮੈਂ ਘਰ ਬੈਠੀ ਵੇਲੀ ਕੀ ਕਰਾਂ ਮੈਂ ਘਰ ਵੇਲੀ ਬੈਠੀ ਸਵੇਰ ਤੋਂ ਰਾਤ ਤੱਕ। ਨਹੀਂ ਕੀ ਕਰਾਂ? ਬਾਜੀ। ਉਹ ਤਾਂ ਫਫੇ ਕੁੱਟਣੀ, ਲੈ ਪੈਣੀ, ਥੱਲੇ ਨਹੀਂ ਉਤਰਦੀ। ਏ ਮਾਜੀ ਕਦੀ ਟੈਕਨ 3 ਚ ਹਾਜੀ ਵੀ ਮੱਲਿਆ? ਉਹ ਲੱਤ ਨਹੀਂ ਮੇਰੇ ਕੋ ਵੱਜਦੀ ਕਿਹੜੀ? ਹਾਜੀ ਦੀ, ਉਹ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਵਾਲਾਂ ਨਾਲ ਲੈਣੀ ਆ ਮੁੰਡਾ ਜਿਹੜਾ, ਉਹ ਜਿਹੜਾ ਕਰਾਟੇ ਵਾਲਾ। ਇੰਜ ਨਹੀਂ ਕਰਦਾ ਐ ਉੱਤੇ ਥੱਲੇ। ਨਸ਼ਈ ਹਾਂ ਉਹ ਉਹਦੇ ਨਾਲ ਮੈਂ ਬਹੁਤ ਮਾਰਦੀ। ਉਹ ਮਾਂ ਜੀ ਬੱਸ ਕਰਿਆ ਕਰੋ। ਮੈਨੂੰ ਕਹਿੰਦੇ ਮੈਂ ਟਰੱਕ ਚਲਾਣਾ, ਕਿਹੜੀਆਂ ਮੈਂ ਫਰਮਾਇਸ਼ਾਂ ਪੂਰੀਆਂ ਕਰਾਂ? ਵੀ ਪੁੱਤ ਟਰੱਕ ਚਲਾਉਣ ਚ ਕੀ ਆ, ਕੋਈ ਹਰਜ ਆ? ਕੱਖ ਵੀ ਉਹ ਮੇਰੇ ਚ ਕੋਈ ਮਿਹਣਾ ਨਹੀਂ ਹੁੰਦਾ ਚਲਾਉਣ ਦੇ ਟਰੱਕ। ਠਹਿਰ ਜਾ। ਮੈਂ ਕਿਹਾ ਪੁੱਤ ਮੈਨੂੰ ਬਾਹਰ ਭੇਜ ਦੇ, ਅਮਰੀਕਾ ਮੈਨੂੰ ਭੇਜ ਦੇ, ਮੈਂ ਉੱਥੇ ਟਰੱਕ ਚਲਾਉਣੀ ਆ। ਉੱਥੇ ਕਈ ਮੇਰੇ ਚਲਾਉਂਦੇ ਆ, ਸਾਡੇ ਚੈਨਲ ਤੇ ਕਈ ਬੰਦੇ ਆ ਵੇਖਣ ਵਾਲੇ। ਅੱਛਾ ਮੈਂ ਕਿਹਾ ਭਾਈ ਤੁਹਾਡੇ ਜਾਣਨ ਵਾਲੇ ਕਹਿਣ ਲੱਗੇ ਸਾਡੇ ਨਹੀਂ ਆ ਜਿਹੜਾ ਨਹੀਂ ਤੁਹਾਡਾ, ਜਿਹੜਾ ਕੀ ਇਹਨੂੰ ਕਹਿੰਦੇ ਆ, ਆਫੀਸ਼ੀਅਲ ਸਜਾਜ ਆਹੀ ਜਿਹੜਾ ਮਾਂ ਜੀ ਆ ਬਾਹਰ ਜਿਹੜੇ ਕਈ ਟਰੱਕ ਚਲਾਉਂਦੇ। ਉਹ ਮਾਵਾਂ ਟਰੱਕ ਚਲਾਉਂਦੀਆਂ ਚੰਗੀਆਂ ਨਹੀਂ ਲੱਗਦੀਆਂ ਚੰਗੀਆਂ। ਅੱਲਾ ਤੇਰਾ ਭਲਾ ਕਰੇ। ਮਾਮਾ ਸਵੇਰੇ ਬੁੱਢੀਆਂ ਬਾਹਰੋਂ ਸਬਜ਼ੀਆਂ ਲੈ ਜਾਂਦੀਆਂ, ਬਗੈਰਤਾਂ ਨੂੰ ਚੰਗੀਆਂ ਲੱਗਦੀਆਂ। ਮਾਂ ਬਚਾ ਕੇ ਦੁੱਧ ਪਵਾਵੇ, ਮਾਂ ਉੱਠ ਕੇ ਸਬਜ਼ੀ ਲਵੇ, ਮਾਂ ਉੱਠ ਕੇ ਸਾਲਨ ਲੈ ਕੇ ਆਵੇ, ਮਾਂ ਉੱਠ ਕੇ ਬਾਹਰੋਂ ਚੀਜ਼ਾਂ ਠੀਕ ਕਰਾ ਕੇ ਲਿਆਵੇ। ਪਰਸੋਂ ਇਸਤਰੀ ਮੈਂ ਠੀਕ ਕਰਾਉਣ ਗਈ ਆ, ਠੀਕ ਆ, ਪੌਣਾ ਘੰਟਾ ਮੈਂ ਉਹਦਾ ਇੰਤਜ਼ਾਰ ਕੀਤਾ ਉੱਥੇ। ਉਦੋਂ ਮਰ ਗਿਆ ਸੀ ਮਾਂ, ਉਹ ਕਿਤੇ ਰੋਟੀ ਖਾਣ ਗਿਆ, ਆਇਆ ਉਹਨੇ ਇਸਤਰੀ ਦੀ ਤਾਰ ਲਾਈ ਤੇ ਮੈਂ ਉਦੋਂ ਕਿੱਥੇ ਸੀ ਮਾਂ? ਨਹੀਂ ਤੁਹਾਨੂੰ ਕਿਹਨੇ ਕਿਹਾ ਇਸਤਰੀ ਠੀਕ ਕਰਾ ਕੇ? ਟੁੱਟੀ ਜੁੱਤੀ ਮਾਂ ਦੀ, 15 ਦਿਨ ਹੋ ਗਏ ਮਾਂ ਦੀ ਜੁੱਤੀ ਟੁੱਟੀ। ਬਗੈਰਤ ਨੂੰ ਇਹ ਨਹੀਂ ਹਜਾ ਆਈ। ਉਹ ਕੋਈ ਸ਼ਰਮ ਕਰੋ ਆਪ ਦੇ ਜਿਹੜੇ ਮਹਿੰਗੇ ਬੂਟ ਪਾਉਣਾ ਤੇ ਮਾਂ ਨੂੰ ਕਿ ਜੁੱਤੀ ਨਹੀਂ ਲਿਆ ਕੇ ਦਿੰਦਾ। ਉਹ ਭਰਾਵਾ ਹਫਤੇ 'ਚ ਮੈਂ ਚੌਥੀ ਜੁੱਤੀ ਲਿਆ ਦਿੱਤੀ ਹੈ ਅੰਮੀ ਹੋਰਾਂ ਨੂੰ। ਤੇ ਕੀ ਕਰਦੇ ਆ? ਬਾਹਰ ਜਾ ਕੇ ਬੱਚਿਆਂ ਨਾਲ ਬਾਂਦਰ ਕਿੱਲਾ ਖੇਡਦੇ ਆ ਤੇ ਗਵਾ ਦਿੰਦੀ ਆ। ਅੰਮੀ ਹੋਰਾਂ ਨੇ ਪਤਾ ਨਹੀਂ ਕੀ ਕਰਨ ਦੇ ਇਹਦੇ ਅੰਦਰ ਵੇਲੀ ਬੈਠੀ ਕੀ ਕਰਿਆ ਕਰਾਂ। ਹਾਏ ਹਾਏ ਮੈਨੂੰ ਬਾਹਰੋਂ ਆਵਾਜ਼ ਆਈ, ਬੱਚੇ ਖੇਡਣ ਦੇ, ਮੇਰਾ ਵੀ ਦਿਲ ਕੀਤਾ। ਉਹ ਬਾਂਦਰ ਕਿੱਲਾ ਸੀ, ਮੈਂ ਵੀ ਖੇਡ ਲਿਆ।
ਉਹ 'ਚ ਜੁੱਤੀ ਟੁੱਟ ਗਈ ਹੁਣ ਇਹਨੂੰ ਕਾਹਤੋਂ ਪਾਲ ਕੇ ਵੱਡਾ ਕੀਤਾ ਮੈਂ ਸਵੇਰੇ ਸ਼ਾਮ ਦੁਪਹਿਰੇ ਲੋਡੇ ਵੇਲੇ ਜਦੋਂ ਮਰਜ਼ੀ ਤੋੜਾ ਸਹੀ ਇਹਦਾ ਫਰਜ਼ ਬਣਦਾ ਮੈਨੂੰ ਲਿਆ ਦੇਈ ਜਾਵੇ ਕਮਾਉਂਦਾ ਕਿ ਉਹਦੇ ਵਾਸਤੇ ਕਮਾਉਂਦਾ ਉਹਦੇ ਵਾਸਤੇ ਨਹੀਂ ਮਾਂ ਜੀ ਜਿਹੜੀ ਮੈਨੂੰ ਬੁਲਾ ਕੇ ਰਾਜੀ ਨਹੀਂ ਓਏ ਬਾਂਦਰ ਕੱਲੇ ਵਾਲੀਆਂ ਮਾਵਾਂ ਨਹੀਂ ਲੱਭਦੀਆਂ। ਮਾਂ ਜੀ ਤੁਸੀਂ ਮੇਰੇ ਨਾਲ ਚੱਲੋ, ਮੇਰੇ ਘਰ ਰਹੋ, ਆਪਾਂ ਟਿਕਟੋਕ ਦੀ ਆਈਡੀ ਬਣਾਵਾਂਗੇ ਤੁਹਾਡੀ। ਹਾਂ ਮੇਰਾ ਪੁੱਤ ਵੇਖਿਆ ਇਹਨੂੰ ਪਤਾ ਮਾਂ ਨੂੰ ਕਿੱਦਾਂ ਵਾਇਰਲ ਕਰਨਾ। ਤੂੰ ਤੇ ਝੁੱਡੂਆ ਨਾ ਤੈਨੂੰ ਫੇਸਬੁੱਕ ਨਾ ਤੈਨੂੰ YouTube ਨਾ ਤੈਨੂੰ ਉਹ ਤੇ ਥੱਲੇ ਲੱਗਾ ਬਸ। ਉਹ ਬੱਸ ਕਰ ਦਿਆ ਕਰੋ ਮਾਂ ਜੀ, ਤੁਸੀਂ ਕਿਉਂ ਮੈਨੂੰ ਜ਼ਲੀਲ ਕਰਾਣ। ਅੱਬੂ ਦੀ ਬਰਸੀ ਸੀ ਪਿਛਲੇ ਦਿਨਾਂ 'ਚ, ਮੈਨੂੰ ਕਹਿੰਦੇ ਮੈਨੂੰ ਲਾਚਾ ਕੁੜਤਾ ਲੈ ਕੇ ਦੇ। ਓ ਇਦਾਂ ਦੀਆਂ ਮਾਵਾਂ ਨਹੀਂ ਲੱਭਦੀਆਂ ਲਾਚੇ ਕੁੜਤੇ ਵਾਲੀਆਂ। ਇੰਨੇ ਮਰਵਾਉਣਾ ਹੀ ਆ ਇਦਾਂ ਦੀਆਂ ਮੈਨੂੰ ਗੱਲਾਂ ਕਰਦੀ ਮਾਂ ਜੀ ਤੁਸੀਂ ਕੀ। ਉਹ ਤਾਏ ਦੇ ਮੁੰਡੇ ਦੀ ਸ਼ਾਦੀ ਅੰਮੀ ਮੇਰੇ ਨਾਲ ਗਈ ਆ। ਨਾਰ ਘਮਾਇਆ ਮੈਂ ਉੱਥੇ ਤੇ ਕੀ ਕਰ ਲਿਆ ਮੈਂ ਵੀ ਮੈਂ ਨਾਰ ਘਮਾਤਾ ਇਹੀ ਦੱਸਣਾ ਵਾ ਨਾਰ ਦੇ ਪੈਸੇ ਹੀ। ਉਹ ਜਿਹੜਾ ਗਾਣਾ ਕੀਤਾ ਬੱਕਾ ਛੱਕਾ ਹੋ ਇੰਜ ਦੇ ਕਰਕੇ ਅੰਮੀ ਲੱਗੀ ਹੋਈ ਹੈ ਗੱਲ। ਓਏ ਬੱਕੇ ਛੱਕੇ ਵਾਲੀਆਂ ਮਾਵਾਂ ਨਹੀਂ ਲੱਭਦੀਆਂ ਜ਼ਾਲਮਾ। ਓਕੇ ਸ਼ੱਕੀ ਵਾਲਾ ਨੇ ਕੀਤਾ, ਮਾਂ ਨੇ ਕੀਤਾ, ਟੂਪਾ ਤੋੜਨ ਵਾਲਾ ਗਾਣਾ ਲਗਾਓ ਨਾ ਹੁਣ। ਨਹੀਂ ਪੁੱਤ ਟੂਪਾ ਨਹੀਂ ਮੈਂ ਕੋਹਨ ਟੁੱਟਦੀਆਂ। ਉਹ ਬੈਠੇ ਬੱਕਾ ਛੱਕਾ ਲੱਗਾ ਸੀ ਮੈਂ ਘੁੰਡ ਕੱਢ ਕੇ ਅੰਦਰ ਇੰਜ ਕੀਤਾ ਕਿਸੇ ਨੇ ਇਹਨੂੰ ਦੱਸ ਦਿੱਤਾ। ਕਰ ਲੈਣਾ ਕਿਹੜੀ ਕੋ ਮਾੜੀ ਗੱਲ ਗਾਲ ਮੈਣਾ ਵਾ। ਨਾਰ ਪੁੱਤ ਮੈਂ ਘਮਾਇਆ ਸੀ ਇੱਕ, ਮੈਂ ਕਿਹਾ ਲਿਆਵੇ ਪੁੱਤ ਮੈਂ ਇੰਜ ਫੜ ਕੇ ਮੈਂ ਨਾਰ ਘਮਾਤਾ। ਕੀ ਕਰ ਲਿਆ ਉਹਦੇ ਚ ਮੈਂ? ਓਏ ਜ਼ਾਲਮਾ ਨਾਰ ਘਮਾਉਣ ਵਾਲੀਆਂ ਮਾਵਾਂ ਨਹੀਂ ਆ ਰਹੀਆਂ ਅੱਜ ਕੱਲ। ਤੇਰੇ ਮੂੰਹ ਤੇ ਮੋਬਾਈਲ ਮਾਰਨਾ ਵਾ ਤੇ ਮੋਬਾਈਲ ਵਾਲਾ ਵੀ ਮੂੰਹ ਨਹੀਂ ਪੁੱਤ ਗੱਲ ਇਹ ਆ ਵੀ ਆਪਣੀਆਂ ਮਾਵਾਂ ਦਾ ਖਿਆਲ ਰੱਖੋ। ਮਾਵਾਂ ਨਹੀਂ ਦੁਬਾਰਾ ਲੱਭਦੀਆਂ। ਬੁੱਢੀਆਂ ਦੇ ਮਗਰ ਲੱਗ ਕੇ ਮਾਵਾਂ ਨੂੰ ਜ਼ਲੀਲ ਨਾ ਕਰੋ ਹੈ। ਸਹੀ ਗੱਲ ਆ। ਬੁੱਢੀਆਂ ਦੇ ਮਗਰ ਲੱਗ ਕੇ ਮਾਵਾਂ ਠੰਡੀਆਂ ਛਾਵਾਂ ਜਿੱਦਾਂ ਦੀ ਵੀ ਆ ਮਾਂ ਨਾ ਮਾਂ ਤੂੰ ਆਪਣੇ ਬਾਰੇ ਚ ਨਾ ਇਹ ਕਹਿ ਜੋ ਕੁਛ ਤੂੰ ਕਰਤੂਤਾਂ ਦੱਸਣ ਜਿੱਦਾਂ ਦੀ ਵੀ ਮਾਂ ਨਾ ਤੁਹਾਡੀ ਉਹ ਤੁਹਾਡੀ ਮਾਂ ਜਿੱਦਾਂ ਦੀ ਵੀ ਆ, ਚੰਗੀ ਆ ਮਾੜੀ ਆ। ਪੁੱਤ ਦੇਖੋ ਮਾਂ ਲੈਦਾ ਇੱਕ ਗੱਲ ਆ ਐਜ਼ ਏ ਇਨਸਾਨ ਉਹ ਮਾੜੀ ਵੀ ਹੋ ਸਕਦੀ ਹੈ ਚੰਗੀ ਵੀ ਹੋ ਸਕਦੀ ਹੈ। ਲੇਕਿਨ ਜਦੋਂ ਤੇਰੀ ਮਾਂ ਵਾ ਤੇ ਫਿਰ ਉਹ ਮਾੜੀ ਨਹੀਂ। ਲੋਕਾਂ ਲਈ ਮਾੜੀ ਹੋ ਸਕਦੀ ਐਜ਼ ਏ ਇਨਸਾਨ ਮਾੜੀ ਹੋ ਸਕਦੀ ਤੇਰੇ ਲਈ ਨਹੀਂ। ਤੂੰ ਨਹੀਂ ਉਹਨੂੰ ਕਹਿ ਸਕਦਾ ਤੇਰੇ ਤੇ ਇਹ ਹੱਦ ਲੱਗ ਗਈ ਆ ਕਿ ਤੇਰੀ ਮਾਂ ਵਾ ਤੇ ਤੂੰ ਉਹਨੂੰ ਕੁਝ ਨਹੀਂ ਕਹਿ ਸਕਦਾ। ਸਹੀ ਗੱਲ। ਅੱਲਾ ਇਹੋ ਜਿਹੀ ਗੰਦੀ ਲਾਦ ਕਿਸੇ ਨੂੰ ਨਾ ਦੇਵੇ। ਮੇਰੀ ਦੁਆ ਵਾ ਤੇ ਬੁੱਢੀਆਂ ਦੇ ਮਗਰ ਲੱਗ ਕੇ ਸਿਆਣਾ ਪੁੱਤ ਉਹੀ ਹੁੰਦਾ ਜਿਹੜਾ ਬੁੱਢੀ ਨੂੰ ਆਪਣੀ ਜਗ੍ਹਾ ਤੇ ਰੱਖੇ ਮਾਂ ਨੂੰ ਆਪਣੀ ਜਗ੍ਹਾ ਤੇ ਰੱਖੇ। ਸਹੀ ਗੱਲ। ਜੇ ਮਾਂ ਥੱਲੇ ਆ ਤੇ ਬੁੱਢੀ ਨੂੰ ਕਹੇ ਵੀ ਜਦੋਂ ਮਾਂ ਵਿਹੜੇ 'ਚ ਬੈਠੀ ਭਿੰਡੀਆਂ ਕੱਟਦੀ ਹੁੰਦੀ ਹੈ ਨਾ ਤੇ ਨਾਲ ਆ ਕੇ ਵਿਆਹ ਕਰ। ਇਹਦੀ ਬੁੱਢੀ ਕੀ ਕਰਦੀ ਜਦੋਂ ਮੈਂ ਸਾਰੀਆਂ ਭਿੰਡੀਆਂ ਗੋਸ਼ਤ ਪਕਾ ਲੈਣੀ ਹੈ ਥੱਲੇ ਉਤਰਦੀ ਮਟਕ ਹੈ ਆ ਕੇ ਨਾ ਮੈਨੂੰ ਨਹੀਂ ਪੁੱਛਣਾ ਸਾਹਮਣੇ ਮੈਂ ਬੈਠੀ ਮੇਰੇ ਨਾਲ ਤੇ ਜ਼ਬਾਨ ਨਹੀਂ ਸਾਂਝੀ ਕਰਨੀ। ਵੱਡਾ ਛੰਨਾ ਫੜਦੀ ਠੀਕ ਆ ਅੱਧੀ ਹਾਂਡੀ ਪਾਉਂਦੀ ਆ ਇੰਜ ਮੇਰੇ ਵੱਲ ਵੇਖਦੀ ਆ ਤੇ ਉੱਤੇ ਚੜ ਜਾਂਦੀ। ਓਏ ਮਾਂ ਨਾਲ ਕੁੱਟਦੀ। ਓਏ ਜ਼ਾਲਮਾ ਇਦਾਂ ਉੱਤੇ ਚੜਾਉਣ ਵਾਲੀ ਮਾਂ ਨਹੀਂ ਲੱਭਣੀ। ਅੱਜ ਇਸ ਮੌਕੇ ਤੇ ਸ਼ਾਇਰ ਨੇ ਕੀ ਖੂਬ ਕਿਹਾ ਮਾਂ ਤੇ ਲਿਖਿਆ ਸ਼ੇਰ ਕਿ ਆਪਣੇ ਪਿੰਡ ਦੇ ਬੋੜਾਂ ਦੀ ਛਾਂ ਲੱਭਦੀ ਨਾ ਜਾਇਓ ਪਰਦੇਸ ਉੱਥੇ ਨਹੀਂ ਆਈਸਕ੍ਰੀਮ ਲੱਭਦੀ। ਮਾਂ ਪਿਓ ਦੀ ਸ਼ਾਨ ਚ ਬੜੇ ਸ਼ਾਇਰਾਂ ਨੇ ਕਿਹਾ ਵਾ। ਲੇਕਿਨ ਭਾਜੀ ਆਈਸਕ੍ਰੀਮ ਵਾਲੀ ਮਾਂ ਵੀ ਨਹੀਂ ਲੱਭਦੀ। ਹਾਂ ਸਹੀ ਗੱਲ। ਲੋ ਜੀ ਨਾਜ਼ਰੀਨ ਕੱਟੇ ਤੁਹਾਡੇ ਵਰਗੀ ਆਡੀਅנס ਵੀ ਨਹੀਂ ਲੱਭਦੀ। ਸਾਡਾ ਜੋ ਵੀ ਅਸੀਂ ਬਕਵਾਸੀਆਤ ਆ ਸੁਣੀ ਜਾਂਦੇ ਆ। ਸਹੀ ਗੱਲ ਸੁਣੀ ਜਾਂਦੇ ਆ ਵੀ ਐਸੇ ਢੀਠ ਪਿਆਰ ਵਾਲੇ ਜੀ ਸਾਨੂੰ ਲੱਭੇ ਕਸਮੇ। ਲੇਕਿਨ ਕਲਾਬ ਜੀ ਲਵ ਯੂ ਏਦਾਂ ਦੀ ਆਡੀਅנס ਸ਼ਾਇਦ ਹੀ ਕਿਸੇ ਦੇ ਕੋਲ ਹੋਵੇ ਕਸਮੇ। ਉਹ ਮੈਨੂੰ ਸ਼ੇਰ ਯਾਦ ਆ ਗਿਆ। ਕਿਹਦਾ? ਕੱਟੇ ਦਾ ਪਤਾ ਉਸਤਾਦ ਜੀ ਜਿਹੜਾ ਮੱਝ ਦਾ ਬੇਟਾ। ਹਾਂਜੀ ਹਾਂ। ਕੱਟੇ ਹੁੰਦੇ ਨੇ ਤੇ ਗਾਵਾਂ ਹੁੰਦੀਆਂ ਨੇ। ਕੱਟੇ ਹੁੰਦੇ ਨੇ ਤੇ ਗਾਵਾਂ ਹੁੰਦੀਆਂ ਨੇ। ਇਸ਼ਕ ਦੀਆਂ ਔਖੀਆਂ ਰਾਵਾਂ ਹੁੰਦੀਆਂ ਨੇ। ਮੈਂ ਸਾਰਾ ਜੱਗ ਫਿਰ ਕੇ ਵੇਖ ਲਿਆ ਅੱਲਾ ਦੀ ਕਸਮੇ ਮਾਵਾਂ ਹੁੰਦੀਆਂ। ਵਾਹ ਉਸਤਾਦ जी मैं भी शेर माँ दी शान च कहूँगा। मौत की आगोश में जब थक के सो जाती है माँ। मौत की आगोश में जब थक के सो जाती है माँ फिर कहीं जाकर के थोड़ा सा सुकून पाती है माँ। वाह जिन्हां दे वेड़े मां नहीं हुंदी उन्हां दे वेड़े छां नहीं हुंदी। वाह ते पुत्र भावें जिंद भी मंगे मावां कोलों ना नहीं हुंदी। वाह। मैं उस दिन से सो नहीं पाया मैंने एक बार कहा था माँ मुझे डर लगता है। मिठाई करना पक्का सेट कराओ। मेरी माँ उस दिन से सो नहीं पाई। गैरत आदमी मैं उस दिन से सो नहीं पाया मेरी माँ ने एक दिन कहा था पुत्र मैनू डर लग गया। दौलत से इंसान जिंदा है दौलत से अरमां जिंदा है। अमीर है वो शख्स मेरी नजर में जिसकी माँ जिंदा है। हर चीज मांगो
उसके मुंह में हाँ है। वाह वाह। हर यानी जो भी चीज मांगो उसके मुंह में सिर्फ हाँ है। वाह वाह। ऐसी दुनिया में एक ही शख्सियत है और वो बाप है। ਚਲੋ ਵੀ ਤਜ਼ਕਰਾ ਮਾਂ ਦਾ ਹੋਣ ਡਿਆ। मैं कदों क्या मां ਦਾ ਤਾਂ ਮੈਂ ਜ਼ਿਕਰ ਹੀ ਨਹੀਂ ਕੀਤਾ। ਉਸਤਾਦ ਜੀ ਕਾਫੀਆ ਰਦੀਫ ਤੇ ਮਾਂ ਵਾਲਾ ਸੀ ਨਾ, ਕਿੱਦਾਂ? ਆ ਹੈ, ਬਾਂ ਹੈ, ਮਾਂ ਹੈ। ਨਹੀਂ ਮੈਂ ਤੇ ਬਾਪ ਦਾ ਵੀ ਬੜਾ ਕੰਮ ਆ। ਬਾਪ ਨੂੰ ਅਸੀਂ ਕਿਉਂ ਭੁੱਲ ਜਾਂਦੇ? ਯਾਨੀ ਬਾਪ ਲਈ ਕਾਫੀ ਬਾਪ ਨੂੰ ਕਿਉਂ ਭੁੱਲਦੇ ਤੁਸੀਂ? ਉਸਤਾਦ ਜੀ ਮਾਂ ਨੂੰ ਤੇ ਪਹਿਲਾਂ ਯਾਦ ਕਰ ਲਓ, ਬਾਪ ਨੂੰ ਵੀ ਯਾਦ ਕਰ ਲੈਣੇ। ਮਾਂ ਵੀ ਇੱਕ ਜ਼ਰੂਰੀ ਚੀਜ਼। ਬਾਪ ਜਿਹੜਾ ਸਵੇਰ ਤੋਂ ਸ਼ਾਮ ਤੱਕ ਵਿਚਾਰਾ ਮਰਦਾ ਖੱਪਦਾ, ਜੋ ਜੰਮਦਾ ਧੀਆਂ ਮਾਵਾਂ ਭੈਣਾਂ ਵਾਸਤੇ ਮਰਦਾ ਖੱਪਦਾ, ਉਹਨੂੰ ਤੁਸੀਂ ਯਾਦ ਹੀ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਉਸਤਾਦ ਜੀ ਜੋ ਬੁੱਢੀਆਂ ਸਾਰੀ ਦਿਹਾੜੀ ਘਰ ਏਸੀ 'ਚ ਹਾਂਡੀ ਪਕਾ ਲਈ, ਕੱਪੜੇ ਧੋ ਲਏ ਉੱਥੇ ਹੀ। ਬੰਦਾ ਵਿਚਾਰਾ ਕਿੱਥੇ ਕੋਈ ਟਰਾਲੀਆਂ ਲਾਉਂਦਾ, ਕੋਈ ਇੱਟਾਂ ਲਾਉਂਦਾ, ਕੋਈ ਤੇਜ਼ ਕੇ ਚੁੱਕਦਾ, ਕੋਈ ਹੈਗਾ ਉਹਦਾ ਕੋਈ ਪੁੱਛਣ ਵਾਲਾ? ਛਾਂ ਵੀ ਨਹੀਂ ਹੁੰਦੀ ਸਿਰ ਤੇ। ਬੁੱਢੀ ਦੇ ਘਰ ਦੇ ਵਿੱਚ ਬੁੱਢੀ ਸਿਰ ਤੇ ਛਾਂ ਤੇ ਹੁੰਦੀ ਹੈ ਨਾ, ਧੁੱਪੇ ਤੇ ਨਹੀਂ ਹੁੰਦੀ। ਛਾਂ ਹੁੰਦੀ ਕਿ ਨਹੀਂ? ਬਿਲਕੁਲ। ਤੇ ਉਹਦੇ ਤੇ ਸਿਰ ਤੇ ਛਾਂ ਵੀ ਨਹੀਂ ਹੁੰਦੀ ਬਾਹਰ। ਜਿਹਨੇ ਆ ਹੁਣ ਕਿ ਗਰਮੀਆਂ ਪਰ ਠੀਕ ਆ, ਗਰਮੀਆਂ ਉਹਨੇ ਤਸਲਾ ਸਿਰ ਤੇ ਚੁੱਕਿਆ, ਕੋਈ ਛਾਂ ਨਹੀਂ ਉੱਤੇ, ਠੀਕ ਆ ਨਾ। ਉਹ ਜਦੋਂ ਘਰ ਆਉਂਦਾ ਤੇ ਆ ਕੇ ਤੇ ਜਦੋਂ ਅਸੀਂ ਗੱਲਾਂ ਕਰਦੇ ਤੇ ਤੁਸੀਂ ਕਹਿੰਦੇ ਮਾਂ ਦਾ ਰੁਤਬਾ ਬਹੁਤ ਆ ਭਾਜੀ, ਲੇਕਿਨ ਬਾਪ ਨੂੰ ਵੀ ਇਗਨੋਰ ਨਾ ਕਰੋ। ਬਾਪ ਦਾ ਵੀ ਜਿਹੜਾ ਨਾ ਘੱਟ ਨਹੀਂ ਹੈਗਾ। ਬਾਪ ਤੋਂ ਇੱਕ ਚੀਜ਼ ਯਾਦ ਆ ਗਿਆ ਕਿ ਅੱਜ ਦੇਖੋ ਮੇਰਾ ਤੇ ਉਹਦਾ ਇੱਕੋ ਹੀ ਨਾਪ ਆ। ਵਾਹ ਵਾਹ। ਅੱਜ ਦੇਖੋ ਮੇਰਾ ਤੇ ਉਹਦਾ ਇੱਕੋ ਹੀ ਨਾਪ ਆ, ਉਹ ਕੋਈ ਹੋਰ ਨਹੀਂ, ਮੇਰਾ ਚਾਚਾ ਵਾ। ਪਤਾ ਕਿੰਨਾ ਸੀਰੀਅਸ ਟੌਪਿਕ ਤੇ ਗੱਲ ਹੋ ਰਹੀ ਹੈ। ਚਾਚਾ ਖੂਨ ਦਾ ਰਿਸ਼ਤਾ ਹੁੰਦਾ, ਜਿੰਨਾ ਚਾਚੇ ਭਤੀਜੇ ਦਾ ਆਪਸ ਵਿੱਚ ਪਿਆਰ ਹੁੰਦਾ ਕਿਸੇ ਦਾ। ਤੁਸੀਂ ਕਿਉਂ ਮਾਂ-ਬਾਪ ਦੇ ਚੱਕਰ 'ਚ ਚਾਚੇ ਨੂੰ ਭੁੱਲ ਗਏ? ਉਹ ਕਿਉਂ ਕੰਧ ਕਰਦਾ ਵਾ? ਮਾਂ-ਬਾਪ ਦੀ ਗੱਲ ਕਰਦੇ ਆ, ਚਾਚੇ ਨਹੀਂ ਹੋਣੇ ਵਿੱਚ। ਮਾਫੀ ਦੇ ਦਿਓ। ਚਾਚਾ ਖੂਨ, ਫੁੱਫੀਆਂ ਭਤੀਜੇ, ਚਾਚਾ ਭਤੀਜਾ, ਤਾਇਆ ਭਤੀਜਾ, ਇਹ ਖੂਨੀ ਰਿਸ਼ਤੇ ਨੇ। ਜਿਵੇਂ ਖੂਨੀ ਮਵਾ ਬੈਰ ਬੀਸ ਹੁੰਦੀ ਹੈ ਨਾ, ਇਹ ਖੂਨੀ ਰਿਸ਼ਤੇ ਨੇ। ਹਾਂ ਸਹੀ ਗੱਲ ਹੈ। ਖੂਨ ਠੀਕ ਆ। ਭਣੇਵੇਂ ਦੇ ਸਿਆਣੇ ਕਹਿੰਦੇ ਭਣੇਵੇਂ ਤੇ ਹੁੰਦੇ ਹੀ ਰਾਮਖੋਰ ਆ। ਆਹੋ ਸਹੀ। ਸਿਆਣੇ ਨੇ ਕਿਹਾ ਨਾ, ਭਣੇਵੇਂ ਮੈਂ ਨਹੀਂ ਕਿਹਾ, ਸਿਆਣੇ ਕਹਿੰਦੇ ਭਣੇਵੇਂ ਰਾਮਖੋਰ ਹੁੰਦੇ। ਮਤਲਬ ਕਿਉਂ ਕਿ ਜਿਹੜਾ ਖੂਨ ਦਾ ਰਿਸ਼ਤਾ ਫੁੱਫੀਆਂ ਦੇ ਨਾਲ ਆ। ਸਹੀ ਗੱਲ। ਫੁੱਫੀਆਂ ਨਾਲ ਜੱਫੀਆਂ ਪਾਉਂਦੇ ਆ, ਠੰਡ ਪੈਂਦੀ ਆ। ਠੀਕ ਹੈ, ਸਮਝ ਆਈ? ਇਸ ਮੌਕੇ ਤੇ ਸ਼ਾਇਰ ਨੇ ਕਿਹਾ ਕਿ ਪਿੰਡੋਂ ਬਾਜ਼ਾਰੋਂ ਸ਼ਹਿਰੋਂ ਲਾਚਾ ਨਹੀਂ ਲੱਭਦਾ, ਜਿਹੜਾ ਕਰੇ ਘਰ ਦੇ ਵਿੱਚ ਕੰਧ ਐਸਾ ਚਾਚਾ ਨਹੀਂ ਲੱਭਦਾ। ਲੋ ਜੀ, ਮਾਮੇ ਤੇ ਮਾਮਾ ਹੁੰਦਾ ਨਾ, ਮਾਮਾ ਦੋ ਵਾਰੀ ਮਾਂ ਕਹੋ ਤੇ ਮਾਮਾ ਬਣਦਾ। ਠੀਕ ਹੈ ਨਾ। ਮਾਮੇ ਦੇ ਇੱਕ ਕਿਸੇ ਨੇ ਸ਼ੇਰ ਕਿਹਾ, ਸਵੇਰ ਤੋਂ ਸ਼ਾਮ ਤੱਕ ਬਣਿਆ ਰਹਿੰਦਾ ਕੰਮ। ਆਹਾ ਅੱਛਾ। ਸਵੇਰ ਤੋਂ ਸ਼ਾਮ ਤੱਕ ਬਣਿਆ ਰਹਿੰਦਾ ਕੰਮ, ਮੈਨੂੰ ਮੇਰੀ ਜਾਨ ਤੋਂ ਵੀ ਪਿਆਰਾ ਹੈ ਮੇਰਾ ਖਾਲੂ। ਖਾਲੂ ਵੀ ਇੱਕ ਰਿਸ਼ਤਾ। ਖਾਲੂ ਨੂੰ ਕਿਉਂ ਇਗਨੋਰ ਕਰਦੇ ਜੀ? ਤੁਸੀਂ ਤਾਂ ਪੂਰਾ ਖਾਨਦਾਨ ਲੈਂਦੇ ਹੋ। ਜਿਹੜਾ ਰਿਸ਼ਤਿਆਂ ਦੀ ਗੱਲ ਹੋਣ ਡਈ ਹੈ, ਮਾਂ ਖਾਲੂ ਨੂੰ ਕਿਉਂ ਇਗਨੋਰ ਕਰਦੇ? ਖਾਲਾ ਤੇ ਖਾਲੂ, ਖਾਲਾ ਦਾ ਘਰ ਵਾਲਾ ਖਾਲੂ। ਔਰ ਰਦੀਫ ਕਾਫੀਆ ਵੀ ਕੋਈ ਇਨਸਾਨੀਅਤ ਹੁੰਦੀ ਹੈ, ਇਹ ਵੀ ਕੋਈ ਅਖਲਾਕ ਵਾ। ਪਾਗਲ ਹੋ ਜਾਣਾ ਵਾ। ਮਾਂ ਬਾਪ ਦੀ ਗੱਲ ਹੋਣ ਡਈ ਸੀ, ਤੁਸੀਂ ਸਾਰੇ ਰਿਸ਼ਤੇ ਪਾਉਂਦੇ। ਸਾਰ ਮਾਂ ਬਾਪ ਤੋਂ ਖਾਲੂ ਫੁੱਫਾ, ਖਾਲੂ ਵੀ ਅਜੀਬ ਰਿਸ਼ਤਾ ਹੈ। ਉੱਤੋਂ ਫਿਰ ਕਜ਼ਨ ਵੀ ਆ। ਫਿਰ ਕਜ਼ਨ ਵੀ ਲੋ ਜੀ, ਖਾਲੂ ਤੋਂ ਸੁਣ ਲਓ। ਬੜੇ ਸ਼ੌਕ ਨਾਲ ਖਾਂਦਾ ਹੈ ਆਲੂ। ਆਹਾ ਮੇਰੀ ਜਾਨ ਤੋਂ ਪਿਆਰਾ ਹੈ ਮੇਰਾ ਫੁੱਫੜ। ਫੁੱਫੜ ਵੀ ਇੱਕ ਰਿਸ਼ਤਾ। ਫੁੱਫੜ ਨੂੰ ਕਿਉਂ ਇਗਨੋਰ ਕਰਦੇ ਉਹ ਤੁਸੀਂ? ਤਾਂ ਤੁਸੀਂ ਵਜ਼ਨ ਨੂੰ ਕਿਉਂ ਇਗਨੋਰ ਕਰਦੇ ਤੁਸੀਂ ਰਦੀਫ? ਓਏ ਜੋ ਮੈਂ ਤੁਹਾਨੂੰ ਬੋਲ ਮਸ਼ੇਰ ਉੱਠੋ ਯਾਰ, ਅਕਲ ਨਹੀਂ ਹੈਗੀ ਤੁਹਾਨੂੰ। ਉੱਠ ਯਾਰ, ਅਕਲ ਨਹੀਂ ਹੈਗੀ ਉਹ ਤੁਹਾਨੂੰ। ਵੀ ਰਹਿ ਗਏ। ਮੈਂ ਬਾਪ ਤੇ ਸ਼ੇਰ ਕਰੋ ਜਾਓ। ਸਾਜੀ ਮੈਂ ਬਾਪ ਤੇ ਸ਼ੇਰ ਉਹ ਜਾਓ ਯਾਰ, ਜਾਓ। ਉਹ ਬਾਪ ਤੇ ਨਾ ਕਈ ਹੋਰ ਸੁੱਤੇ ਪਏ ਹਲੇ। ਮੈਂ ਮਾਵਾ ਤੇ ਕਿਹਾ, ਬਾਪ ਤੇ ਵੀ ਕਹਿਣ ਦੇ ਮਿੱਠੇ। ਉਹ ਚੁੱਪ ਕਰ ਜਾਏ। ਚੱਲ ਕਹਿ ਲਾ। जेब खाली हो फिर भी मना नहीं करते देखा। इस तरह का टीठ बच्चा नहीं देखा। हाँ जो चलो अल्लाह की सुपुर्द।